ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਖਹੁ ਪ੍ਰਭੂ ਨਾਨਕ ਦੇ ਕਰ ਹੱਥ। ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉ ਚਾਲਹਿ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਗੁਰ ਸਿੱਖ ਮੀਤ ਚੱਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ। ਹਰ ਹਰ ਕਥਾ ਨਿਰਾਲੀ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂ ਐਸਾ ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦਿਸਾ ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣਈ, ਖਸਮਹੁ ਧੱਕੇ ਖਾਏ। ਜਿਤ ਪੀਤੈ ਖਸਮ ਬਿਸਰੈ, ਦਰਗਹਿ ਮਿਲੈ ਸਜਾਏ। ਝੂਠਾ ਮਦ ਮੂਲ ਨ ਪੀਚਈ, ਜੇ ਕਾ ਪਾਰ ਵਸਾਏ। ਨਾਨਕ ਨਦਰੀ ਸਚ ਮਦ ਪਾਈਐ, ਸਤਿਗੁਰ ਮਿਲੈ ਜਿਸ ਆਏ। ਸਦਾ ਸਾਹਿਬ ਕੈ ਰੰਗ ਰਹੈ, ਮਹਿਲੀ ਪਵੈ ਥਾਉ। ਮਾਨਸ ਭਰਿਆ ਆਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਮਾਨਸ ਭਰਿਆ ਆਣਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਜੂਰ ਦਾ ਦੀਵਾਨ ਸਜਿਆ ਹੋਇਆ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ। ਮਹਾਰਾਜ ਜਿਹੜੇ ਸੰਸਾਰ ਦੇ ਲੋਕ ਸ਼ਰਾਬਾਂ ਪੀਂਦੇ ਐ, ਉਹਨਾਂ ਦੀ ਕਿਹੋ ਜਿਹੀ ਹਾਲਤ ਹੁੰਦੀ ਹੈ। ਗਰੀਬ ਨਵਾਜ ਆਪ ਕਿਰਪਾ ਕਰਕੇ ਉਪਦੇਸ਼ ਬਖਸ਼ੋ, ਕਿਉਂਕਿ ਯੋਗ ਮਤ ਦੇ ਵਿੱਚ ਵੀ ਸਾਧ ਸੰਗਤ ਜੀ ਸ਼ਰਾਬ ਦਾ ਨਸ਼ਾ ਕਰਦੇ ਐ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਭਰਤਰੀ ਜੋਗੀ ਨੇ ਬੇਨਤੀ ਕੀਤੀ ਸੀ, ਮਹਾਰਾਜ ਸੰਸਾਰ ਦਾ ਚੇਤਾ ਹੀ ਭੁੱਲ ਜਾਂਦਾ ਹੈ। ਜਿਹੜੇ ਸਿੱਧ ਆਦਿਕੇ ਆ ਉਹ ਮਹਾਰਾਜ ਸਾਹਿਬ ਜੀ ਸ਼ਰਾਬ ਪੀਂਦੇ ਆ, ਕਹਿੰਦੇ ਸਾਨੂੰ ਸੰਸਾਰ ਦਾ ਚੇਤਾ ਹੀ ਭੁੱਲ ਜਾਂਦਾ ਹੈ। ਸੰਸਾਰ ਬੰਧਨ ਰੂਪ ਹੈ। ਤੇ ਹਜੂਰ ਨੇ ਉਸ ਭਰਤਰੀ ਜੋਗੀ ਦੇ ਪਰਥਾਏ ਉਪਦੇਸ਼ ਬਖਸ਼ਿਸ਼ ਕੀਤਾ ਸੀ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਭਾਠੀ ਭਰਮ ਪ੍ਰੇਮ ਕਾ ਪੋਚਾ, ਏਉ ਇਤ ਰਸ ਅਮਿਓ ਚੁਵਾਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ।
ਇਹ ਸ਼ਬਦ ਦੁਆਰਾ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੀ ਕਿ ਕਿੱਦਾਂ ਦੀ ਸ਼ਰਾਬ ਪੀਣੀ ਚਾਹੀਦੀ ਹੈ। ਤੋ ਹਜੂਰ ਜਿਵੇਂ ਸਿੱਖਾਂ ਨੇ ਬੇਨਤੀ ਕੀਤੀ ਹੈ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ, ਮਹਾਰਾਜ ਸੰਸਾਰ ਦੇ ਲੋਕ ਸ਼ਰਾਬ ਪੀਂਦੇ ਆ, ਉਹਨਾਂ ਦੀ ਹਾਲਤ ਕਿੱਦਾਂ ਦੀ ਬਣਦੀ ਹੈ। ਮਹਾਰਾਜ ਇਹ ਸ਼ਰਾਬ ਪੀਣ ਦੇ ਨਾਲ ਜੀਵਨ ਕਿੱਦਾਂ ਦਾ ਹੋ ਜਾਂਦਾ ਹੈ। ਸਤਿਗੁਰੂ ਜੀ ਇਸ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਆ ਕਿ ਸ਼ਰਾਬ ਪੀਣ ਦਾ ਜਿਹੜਾ ਨਸ਼ਾ ਕਰਦਾ ਹੈ ਨਾ, ਉਹਦੇ ਨਾਲ ਮਨੁੱਖ ਦੀ ਸੁੱਧ ਬੁੱਧ ਸਭ ਕੁਝ ਵਿਸਰ ਜਾਂਦਾ ਹੈ ਤੇ ਨਾ ਐਸ ਲੋਕ ਵਿੱਚ ਢੋਈ ਮਿਲਦੀ ਹੈ ਨਾ ਪਰਲੋਕ ਦੇ ਵਿੱਚ। ਪਰਮੇਸ਼ਰ ਦੇ ਘਰ ਵੀ ਉਸ ਜੀਵ ਨੂੰ ਸਾਧ ਸੰਗਤ ਜੀ ਕਦੇ ਸੁੱਖ ਨਹੀਂ ਮਿਲਦਾ, ਕਦੇ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਠਾਹਰ ਨਹੀਂ ਪ੍ਰਾਪਤ ਹੁੰਦੀ, ਸਗੋਂ ਸਜ਼ਾਵਾਂ ਮਿਲਦੀਆਂ ਨੇ ਜਮਾਂ ਦੇ ਕੋਲੋਂ। ਤੇ ਕਈ ਵਾਰ ਸਾਧ ਸੰਗਤ ਜੀ ਮਤ ਇੰਨੀ ਜ਼ਿਆਦਾ ਜੀਵ ਦੀ ਮਾਰੀ ਜਾਂਦੀ ਹੈ ਕਿ ਆਪਣੀਆਂ ਪਰਾਇਆਂ ਦੀ ਪਹਿਚਾਣ ਵੀ ਭੁਲਾ ਲੈਂਦਾ ਹੈ। ਬਹੁਤ ਜ਼ਿਆਦਾ ਕਈ ਵਾਰ ਜਿਹੜਾ ਨਸ਼ੇ ਦਾ ਸੇਵਨ ਕਰਦੇ ਆ ਨਾ ਸਾਧ ਸੰਗਤ ਜੀ, ਇੰਨੀ ਜ਼ਿਆਦਾ ਸੁੱਧ ਬੁੱਧ ਉਹਨਾਂ ਨੂੰ ਵਿਸਰ ਜਾਂਦੀ ਹੈ ਕਿ ਕਈ ਵਾਰ ਗਲੀਆਂ ਦੇ ਵਿੱਚ ਪਏ ਹੁੰਦੇ ਆ, ਸੁੱਧ ਬੁੱਧ ਵਿਸਰ ਜਾਂਦੀ ਹੈ, ਕੁੱਤੇ ਉਹਨਾਂ ਦਾ ਮੂੰਹ ਚੱਟ ਰਹੇ ਹੁੰਦੇ ਨੇ। ਬਹੁਤ ਜ਼ਿਆਦਾ ਜਦੋਂ ਸ਼ਰਾਬ ਪੀ ਲੈਂਦੇ ਆ, ਮੱਤ ਮਾਰੀ ਜਾਂਦੀ, ਪਤਾ ਨਹੀਂ ਹੁੰਦਾ ਕਿ ਕਿੱਥੇ ਪਏ ਹਾਂ, ਸਭ ਕੁਝ ਸੁੱਧ ਬੁੱਧ ਵਿਸਰ ਜਾਂਦੀ ਹੈ। ਅਜਿਹੀ ਉਹਨਾਂ ਦੀ ਹਾਲਤ ਬਣ ਜਾਂਦੀ ਹੈ। ਤੋ ਹਜੂਰ ਇਸ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਗੁਰਸਿੱਖੋ, ਨਾ ਐਸ ਲੋਕ ਵਿੱਚ ਨਾ ਪਰਲੋਕ ਵਿੱਚ ਉਹਨਾਂ ਨੂੰ ਢੋਈ ਮਿਲਦੀ ਹੈ, ਕਿਤੇ ਵੀ ਆਤਮਿਕ ਸੁੱਖ ਨਹੀਂ ਮਿਲਦਾ। ਜਿਹੜੇ ਸੰਸਾਰ ਦੇ ਐਸੇ ਨਸ਼ੇੜੀ ਜੀਵ ਆ, ਸ਼ਰਾਬ ਦਾ ਆਦਿਕ ਨਸ਼ਾ ਕਰਦੇ ਆ। ਨਸ਼ਾ ਤੇ ਸਾਧ ਸੰਗਤ ਜੀ ਕੋਈ ਵੀ ਕਰਨਾ ਉਹ ਮਾੜਾ ਹੀ ਹੈ, ਪਰ ਜਿਵੇਂ ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ, ਜਿਹੜੇ ਸ਼ਰਾਬ ਦਾ ਸੇਵਨ ਕਰਦੇ ਉਹਨਾਂ ਦੀ ਕੀ ਹਾਲਤ ਹੁੰਦੀ ਹੈ। ਮਹਾਰਾਜ ਸਾਹਿਬ ਜੀ ਉਸੇ ਪ੍ਰਤੀ ਹੀ ਉਚਾਰਨ ਕਰਕੇ ਉਪਦੇਸ਼ ਦੇ ਰਹੇ ਹਨ। ਮਾਨਸ ਭਰਿਆ ਆਣਿਆ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਆ, ਇੱਕ ਮਨੁੱਖ ਆਇਆ ਕਿ ਮੈਂ ਸ਼ਰਾਬ ਪੀਣੀ ਹੈ, ਇੱਕ ਸ਼ਰਾਬ ਦਾ ਪਿਆਲਾ ਭਰ ਕੇ ਲੈ ਕਰਕੇ ਆਇਆ ਹੈ। ਮਾਨਸ ਭਰਿਆ ਆਏ। ਤੋ ਇਸ ਪ੍ਰਕਾਰ ਇੱਕ ਨੇ ਸਾਧ ਸੰਗਤ ਜੀ ਆ ਕੇ ਫਿਰ ਸ਼ਰਾਬ ਪੀਤੀ ਹੈ, ਇੱਕ ਭਰ ਕੇ ਲਿਆਇਆ ਤੇ ਪਿਲਾਉਣ ਦੇ ਵਾਸਤੇ ਬੈਠਾ ਹੋਇਆ। ਜਿਵੇਂ ਕਈ ਵਾਰ ਸਾਥ ਵਿੱਚ ਬੈਠੇ ਇੱਕ ਭਰ ਕਰਕੇ ਪਾਈ ਜਾਂਦਾ, ਦੂਜੇ ਨਾਲ ਦੇ ਸਾਥੀ ਪੀ ਜਾਂਦੇ ਆ। ਮਹਾਰਾਜ ਸਤਿਗੁਰੂ ਜੀ ਆਖ ਰਹੇ ਹਨ, ਇੱਕ ਉਹ ਹਨ ਜਿਹੜੇ ਪੀਣ ਵਾਸਤੇ ਆਏ ਆ, ਇੱਕ ਪਿਆਲਾ ਭਰ ਕੇ ਜਾਂ ਕੋਈ ਪੀਪਾ ਭਰ ਕੇ, ਕੋਈ ਨਾ ਕੋਈ ਸਾਧ ਸੰਗਤ ਜੀ ਝੱਜਰ ਆਦਿਕ ਭਰ ਕੇ ਲਿਆਂਦੀ ਹੈ, ਤੇ ਉਹ ਸ਼ਰਾਬ ਨੂੰ ਪਿਉਣ ਦੇ ਵਾਸਤੇ ਕਹਿੰਦੇ ਇੱਕ ਪਾਕ ਕਰਕੇ ਬੈਠਾ ਹੋਇਆ ਹੈ, ਇੱਕ ਪੀਣ ਦੇ ਵਾਸਤੇ ਤਿਆਰ ਹੈ। ਜਿਤ ਪੀਤੈ ਮਤ ਦੂਰ ਹੋਏ। ਤੇ ਜਿਸ ਸ਼ਰਾਬ ਦੇ ਪੀਣ ਦੇ ਨਾਲ ਜੀਵ ਦੀ ਮਤ ਦੂਰ ਹੋ ਜਾਂਦੀ ਹੈ, ਜਿਹੜੀ ਚੰਗੀ ਮਤ ਹੈ ਜੀਵ ਤੋਂ ਕਈ ਕੋਹਾਂ ਦੂਰ ਚਲੀ ਜਾਂਦੀ ਹੈ। ਜਿਸ ਸ਼ਰਾਬ ਦਾ ਨਸ਼ਾ ਪੀਣੇ ਕਰਕੇ ਮਹਾਰਾਜ ਕਹਿੰਦੇ ਮਤ ਮਾਰੀ ਜਾਂਦੀ ਹੈ। ਬਰਲ ਪਵੈ ਵਿੱਚ ਆਏ। ਇਉਂ ਜਾਣੋ ਕਿ ਉਹ ਜੀਵ ਪਾਗਲਪਣੇ ਵਿੱਚ ਹੀ ਪੈ ਜਾਂਦਾ ਹੈ, ਪਾਗਲ ਹੋ ਜਾਂਦਾ ਹੈ, ਝੱਲਾ ਹੋ ਜਾਂਦਾ ਹੈ। ਜਦੋਂ ਮਤ ਮਾਰੀ ਜਾਵੇ ਤੇ ਪਾਗਲ ਹੀ ਬਣ ਜਾਣਾ। ਸਾਧ ਸੰਗਤ ਜੀ, ਜਿਸ ਮਨੁੱਖ ਦੀ ਮਤ ਟਿਕਾਣੇ ਹੋਵੇ ਨਾ, ਸਿਆਣੇ ਕਹਿੰਦੇ ਕਿ ਇਹਦੀ ਅਕਲ ਟਿਕਾਣੇ ਨਹੀਂ ਹੈ, ਇਹਦੀ ਮਤ ਮਾਰੀ ਗਈ ਹੈ। ਸੁਭਾਵਕ ਅਸੀਂ ਇਹ ਸ਼ਬਦ ਵਰਤਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਸ ਮਨੁੱਖ ਦੀ ਅਕਲ ਟਿਕਾਣੇ ਨਾ ਹੋਵੇ, ਮਤ ਮਾਰੀ ਜਾਂਦੀ ਹੈ, ਉਹ ਫਿਰ ਸ਼ੁਦਾਈ ਹੋ ਜਾਂਦਾ, ਉਹ ਪਾਗਲ ਬਣ ਜਾਂਦਾ ਹੈ, ਉਹ ਝੱਲਪੁਣੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਤੋ ਇਸ ਲਈ ਹਜੂਰ ਕਹਿੰਦੇ ਹਨ, ਬਰਲ ਪਵੈ ਵਿੱਚ ਆਏ। ਬਰਦ ਨਾਮ ਸ਼ੁਦਾਈ ਪੁਣੇ ਦਾ ਹੈ, ਪਾਗਲ ਪੁਣੇ ਦਾ ਹੈ। ਉਹ ਜੀਵ ਪਾਗਲ ਹੋ ਜਾਂਦਾ ਹੈ ਜਿਸ ਦੀ ਸ਼ਰਾਬ ਦਾ ਨਸ਼ਾ ਕਰਨੇ ਕਰਕੇ ਮਤ ਮਾਰੀ ਜਾਂਦੀ ਹੈ। ਆਪਣਾ ਪਰਾਇਆ ਨਾ ਪਛਾਣਈ। ਫਿਰ ਇੱਥੇ ਹੀ ਬਸ ਨਹੀਂ, ਉਹਨੂੰ ਆਪਣੇ ਤੇ ਪਰਾਇਆਂ ਦੀ ਪਹਿਚਾਣ ਵੀ ਨਹੀਂ ਰਹਿੰਦੀ ਕਿ ਮੇਰਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ। ਸਭ ਕੁਝ ਉਹਨੂੰ ਭੁੱਲ ਜਾਂਦਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖੋ, ਇਦਾਂ ਦੀ ਉਹ ਮਤ ਮਾਰੀ ਜਾਂਦੀ ਹੈ, ਐਸੀ ਉਹਨਾਂ ਸ਼ਰਾਬੀਆਂ ਦੀ ਹਾਲਤ ਬਣਦੀ ਹੈ
ਕਿ ਆਪਣੇ ਪਰਾਇਆਂ ਦੀ ਵੀ ਉਹਨਾਂ ਨੂੰ ਪਹਿਚਾਣ ਭੁੱਲ ਜਾਂਦੀ ਹੈ। ਖਸਮਹੁ ਧੱਕੇ ਖਾਏ। ਫਿਰ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਹਨ। ਜੋ ਸੰਸਾਰ ਦੇ ਅੰਦਰ ਨਸ਼ਿਆਂ ਦੇ ਵਿੱਚ ਗਲਤਾਨ ਹੋ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹੈ। ਲੋਕ ਪਰਲੋਕ ਦੇ ਵਿੱਚ ਉਹਨਾਂ ਨੂੰ ਕਦੇ ਸੁੱਖ ਨਹੀਂ ਮਿਲਦਾ। ਐਸੀ ਮਹਾਰਾਜ ਕਹਿੰਦੇ ਉਹਨਾਂ ਦੀ ਦੁਰਦਸ਼ਾ ਹੁੰਦੀ ਹੈ। ਪ੍ਰਮਾਤਮਾ ਦੇ ਘਰ ਵਿੱਚ ਵੀ ਉਹਨਾਂ ਨੂੰ ਧੱਕੇ ਹੀ ਖਾਣੇ ਪੈਂਦੇ ਹਨ। ਸਾਧ ਸੰਗਤ ਜੀ, ਆਪਣਾ ਪਰਾਇਆ ਨਾ ਪਹਿਚਾਣਈ ਪਛਾਣਈ। ਹਜੂਰ ਕਹਿੰਦੇ ਆਪਣੇ ਪਰਾਇਆਂ ਦੀ ਪਹਿਚਾਣ ਵੀ ਉਸ ਨੂੰ ਭੁੱਲ ਜਾਂਦੀ ਹੈ, ਸੁੱਧ ਬੁੱਧ ਵਿਸਰ ਜਾਂਦੀ ਹੈ। ਜੋ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਪਾਵਨ ਬਾਣੀ ਅੰਦਰ ਹਜੂਰ ਨੇ ਸਾਧ ਸੰਗਤ ਜੀ ਚਰਿਤਰਾਂ ਦੇ ਵਿੱਚ ਇਹ ਕਥਾ ਲਿਖੀ ਹੋਈ ਹੈ ਕਿ ਬਟਾਲੇ ਸ਼ਹਿਰ ਦਾ ਰਹਿਣ ਵਾਲਾ ਇੱਕ ਮੈਗਲ ਖਾਨ ਪਠਾਨ ਸੀਗਾ। ਘਰ ਦੇ ਵਿੱਚ ਸਾਰੇ ਸੁੱਖ ਸਨ। ਫਿਰ ਸ਼ਰਾਬ ਦਾ ਨਸ਼ਾ ਪੀਣ ਦਾ ਬੜਾ ਆਦੀ ਸੀ। ਸਾਧ ਸੰਗਤ ਏਦਾਂ ਦੀ ਹੋਈ ਦੀ ਹਾਲਤ ਬਣੀ ਕਿ ਇੱਕ ਵਾਰ ਝੜੀ ਲੱਗੀ ਹੋਈ ਸੀਗਾ। ਜੋ ਮੌਸਮ ਠੰਡਾ ਸੀ ਤੇ ਸ਼ਰਾਬ ਮੰਗਾ ਕੇ ਉਸਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਤੇ ਇੰਨਾ ਜ਼ਿਆਦਾ ਉਹਦੀ ਮੱਤ ਜਿਹੜੀ ਸੀ ਸਾਧ ਸੰਗਤ ਜੀ ਕੁਮਲਾ ਗਈ ਕਿ ਆਪਣੇ ਘਰ ਜਾਣ ਦੇ ਥਾਂ ਤੇ ਉਹ ਸਾਰੇ ਸ਼ਹਿਰ ਦੀਆਂ ਗਲੀਆਂ ਵਿੱਚ ਫਿਰਦਾ ਰਿਹਾ। ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਚੱਕਰ ਕੱਟਦਾ ਰਿਹਾ। ਹਾਲਤ ਵੀ ਇਦਾਂ ਦੀ ਬਣਦੀ ਹੈ ਜਦੋਂ ਸ਼ਰਾਬੀ ਲੋੜ ਤੋਂ ਵੱਧ ਸ਼ਰਾਬ ਪੀ ਲੈਂਦਾ। ਉਵੇਂ ਤਾਂ ਥੋੜੀ ਵੀ ਨਹੀਂ ਪੀਣੀ ਚਾਹੀਦੀ ਤੇ ਕਈ ਵਾਰ ਬਹੁਤੀ ਪੀ ਲਵੇ ਤੇ ਪਤਾ ਨਹੀਂ ਲੱਗਦਾ ਕਿੱਥੇ ਤੁਰਿਆ ਫਿਰਦਾ, ਸੁੱਧ ਬੁੱਧ ਭੁੱਲ ਜਾਂਦੀ ਹੈ। ਅਜਿਹੀ ਉਸ ਮੈਗਲ ਖਾਨ ਪਠਾਨ ਦੀ ਹਾਲਤ ਬਣੀ ਹੈ। ਸਾਰੇ ਸ਼ਹਿਰ ਦੀਆਂ ਗਲੀਆਂ ਵਿੱਚ ਚੱਕਰ ਕੱਟੇ ਜਾ ਰਿਹਾ ਹੈ। ਉਸ ਥਾਂ ਤੇ ਪਹੁੰਚਿਆ ਜਿੱਥੇ ਸਾਧ ਸੰਗਤ ਜੀ ਕੁਝ ਨੌਜਵਾਨ ਲੜਕੀਆਂ ਸਨ, ਬੀਬੀਆਂ ਸਨ। ਉਹ ਖੁਸ਼ੀਆਂ ਦੇ ਗੀਤ ਗਾ ਰਹੀਆਂ ਨੇ, ਪੀਂਘਾਂ ਝੂਟ ਰਹੀਆਂ ਨੇ ਤੇ ਉਸ ਸਮੇਂ ਇੱਕ ਟਕ ਨਿਗਾਹ ਲਾ ਕਰਕੇ ਉਹਨਾਂ ਦੇ ਵੱਲ ਦੇਖੀ ਜਾ ਰਿਹਾ ਹੈ। ਕਿੰਨਾ ਹੀ ਸਮਾਂ ਦੇਖਦਾ ਰਿਹਾ ਤੇ ਇੱਕ ਨੌਜਵਾਨ ਤੇ ਬੜੇ ਸੁੰਦਰ ਸਰੂਪ ਵਾਲੀ ਲੜਕੀ ਸੀ। ਉਹਦੇ ਵੱਲ ਦੇਖ ਕਰਕੇ ਮਨ ਦੇ ਅੰਦਰ ਪਾਪ ਜਿਹੜਾ ਸੀ ਨਾ ਜਾਗ ਪਿਆ ਕਿ ਮੈਂ ਪਾਪ ਕਰਮ ਕਰਾਂ। ਪਰ ਦਿਨ ਹੋਣੇ ਕਰਕੇ, ਲੋਕਾਂ ਦੀ ਆਵਾਜਾਈ ਹੋਣੇ ਕਰਕੇ ਥੋੜਾ ਮਨ ਦੇ ਅੰਦਰ ਘਬਰਾਇਆ ਵੀ। ਪਰ ਇੱਕ ਟਕ ਨਿਗਾਹ ਲਾ ਕਰਕੇ ਉਧਰ ਹੀ ਦੇਖਦਾ ਰਿਹਾ, ਕਿਵੇਂ ਨਾ ਕਿਵੇਂ ਹੋਵੇ ਮੈਂ ਇਹਦੇ ਨਾਲ ਮਿਲਾਂ ਤੇ ਪਾਪ ਕਰਾਂ। ਸਾਧ ਸੰਗਤ ਜੀ ਇੱਕ ਫਫੜੇ ਕੁੱਟਣੀ ਔਰਤ ਸੀ, ਉਹਨੂੰ ਲਾਲਚ ਦਿੱਤਾ, ਆਵਾਜ਼ ਮਾਰੀ ਤੇ ਉਹਨੇ ਆ ਕਰਕੇ ਕਿਹਾ, ਜੀ ਪਠਾਨ ਜੀ ਤੁਸੀਂ ਮੈਨੂੰ ਬੁਲਾਇਆ? ਹਾਂ ਮੈਂ ਤੈਨੂੰ ਬੁਲਾਇਆ। ਦੱਸਿਆ ਕਿ ਉਹ ਸਾਹਮਣੇ ਜਿਹੜੀ ਸੁੰਦਰ ਸਰੂਪ ਵਾਲੀ ਨੌਜਵਾਨ ਲੜਕੀ ਹੈ ਨਾ, ਰੁਤਬਾ ਪ੍ਰਭਾ ਕਰਕੇ ਉਹਦਾ ਨਾਮ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ ਚਰਿਤ੍ਰੋ ਪਖਿਆਨ ਬਾਣੀ ਦੇ ਅੰਦਰ। ਹਜੂਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੁਚੇਤ ਕਰਨ ਦੇ ਵਾਸਤੇ ਸਭ ਕਥਾਵਾਂ ਲਿਖੀਆਂ ਹੋਈਆਂ ਨੇ। ਸਾਧ ਸੰਗਤ ਜੀ, ਜਦੋਂ ਉਸ ਔਰਤ ਨੂੰ ਕਿਹਾ, ਕਹਿੰਦਾ ਕਿ ਤੈਨੂੰ ਮੈਂ ਮੂੰਹ ਮੰਗਿਆ ਇਨਾਮ ਦੇਵਾਂਗਾ, ਪਰ ਉਸ ਨੌਜਵਾਨ ਲੜਕੀ ਦੇ ਨਾਲ ਇੱਕ ਵਾਰ ਮੈਨੂੰ ਮਿਲਾ ਦੇ। ਕਹਿੰਦੀ, ਜਨਾਬ ਇਹ ਕਿਹੜੀ ਗੱਲ ਹੈ, ਮੈਂ ਹੁਣੇ ਜਾਂਦੀ ਆ। ਤੇ ਜਦੋਂ ਸਾਧ ਸੰਗਤ ਜੀ ਉਹ ਭੋਲੀ ਭਾਲੀ ਨੌਜਵਾਨ ਸੁੰਦਰ ਸਰੂਪ ਵਾਲੀ ਲੜਕੀ, ਉਹਨੂੰ ਗੱਲੇ ਲਾ ਕਰਕੇ ਨਾ ਉਸ ਔਰਤ ਨੇ ਸੈਰ ਕਰਨ ਦੇ ਬਹਾਨੇ ਉੱਥੇ ਲੈ ਆਂਦਾ ਜਿੱਥੇ ਉਹ ਮੈਗਲ ਖਾਨ ਪਠਾਨ ਬੈਠਾ ਸੀ। ਦਿਨੇ ਦਿਹਾੜੇ ਉੱਥੇ ਉਹਨੂੰ ਲੈ ਕੇ ਆਂਦਾ ਤੇ ਪਰ ਉਹ ਆਪ ਨੌਜਵਾਨ ਲੜਕੀ ਬੜੀ ਸੂਝਵਾਨ ਤੇ ਸੁਚੱਜੇ ਢੰਗ ਵਾਲੇ ਜੀਵਨ ਨਿਰਵਾਹ ਕਰਨ ਵਾਲੀ ਸੀ। ਬੜੀ ਸੂਝਵਾਨ ਲੜਕੀ ਸੀ। ਉਹ ਕਹਿਣ ਲੱਗੀ, ਪਠਾਨ ਜੀ ਠੀਕ ਹੈ, ਤੁਹਾਡੇ ਮਨ ਦੇ ਅੰਦਰ ਪਾਪ ਜਾਗਿਆ ਕਿ ਪਾਪ ਕਰਮ ਕਰਾਂ, ਪਰ ਇਹ ਵੈ ਕਿ ਇੱਥੇ ਦਿਨ ਦਿਹਾੜਾ ਲੋਕਾਂ ਦੀ ਆਵਾਜਾਈ ਹੈ, ਲੋਕ ਵੇਖਣਗੇ ਤੇ ਕੀ ਆਖਣਗੇ। ਉਹਨੇ ਬਹਾਨਾ ਬਣਾਇਆ, ਕਹਿੰਦੇ ਤੁਸੀਂ ਮੈਨੂੰ ਜਗ੍ਹਾ ਦੱਸੋ, ਸਮਾਂ ਦੱਸੋ, ਮੈਂ ਉੱਥੇ ਆਵਾਂਗੀ, ਪਰ ਜਿੱਥੇ ਕੋਈ ਦੇਖਦਾ ਨਾ ਹੋਵੇ। ਉਹ ਟਾਲਣ ਦੇ ਵਾਸਤੇ ਉਹਨੇ ਕਹਿ ਦਿੱਤਾ, ਕਹਿੰਦਾ ਠੀਕ ਹੈ, ਤੂੰ ਅੱਜ ਤੋਂ ਤੀਸਰੇ ਦਿਨ ਭਾਵ ਪਰਸੋਂ ਨੂੰ ਮੇਰੇ ਘਰ ਸ਼ਾਮ ਦੇ ਸਮੇਂ ਆਵੇਂ, ਜਦੋਂ ਥੋੜਾ ਹਨੇਰਾ ਹੋ ਜਾਵੇਗਾ। ਜਿੱਥੇ ਮੇਰੀ ਧੀ ਸੁੱਤੀ ਹੋਵੇਗੀ ਨਾ, ਮੇਰੀ ਲੜਕੀ ਸੁੱਤੀ ਹੋਵੇਗੀ, ਉਹਦੇ ਨਾਲ ਦੇ ਮੰਜੇ ਤੇ ਆ ਕੇ ਤੂੰ ਵੀ ਲੰਮੇ ਪੈ ਜਾਵੇਂ ਕੱਪੜਾ ਲੈ ਕੇ। ਤੇ ਸਾਧ ਸੰਗਤ ਕਹਿੰਦੀ ਠੀਕ ਹੈ। ਉਹਨੇ ਜਦੋਂ ਇਸੇ ਤਰ੍ਹਾਂ ਕੀਤਾ, ਤੀਸਰਾ ਦਿਨ ਆਇਆ। ਇਹ ਜਿਹੜਾ ਮੈਗਲ ਖਾਨ ਪਠਾਨ ਸੀ, ਸ਼ਰਾਬ ਦੇ ਨਸ਼ੇ ਵਿੱਚ ਤੁੱਤ, ਇਹਨੂੰ ਕੋਈ ਪਤਾ ਨਹੀਂ, ਸੁੱਧ ਬੁੱਧ ਉਹਨੂੰ ਵਿਸਰੀ ਹੋਈ ਸੀ। ਜਦੋਂ ਉਹ ਰੁਤਬਾ ਪ੍ਰਭਾ ਨਾਮੀ ਲੜਕੀ ਆਈ ਹੈ
ਉਹ ਆ ਕੇ ਥੋੜਾ ਸਮਾਂ ਉਹ ਮੰਜੀ ਤੇ ਲੇਟ ਕਰਕੇ ਫਿਰ ਚਲੀ ਗਈ ਉੱਠ ਕੇ। ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਮਸਤ, ਇਹਨੂੰ ਕੋਈ ਪਤਾ ਨਹੀਂ, ਜਿੱਥੇ ਦੀ ਆਪਣੀ ਲੜਕੀ ਸੁੱਤੀ ਹੋਈ ਸੀ ਨਾ ਉਹਦੇ ਉੱਪਰ ਆ ਕਰਕੇ ਪੈ ਗਿਆ। ਉਹਨੇ ਬਥੇਰਾ ਹਟਾਇਆ ਕਿ ਅੱਬਾ ਜਾਨ, ਤੁਸੀਂ ਅੱਜ ਬਹੁਤੀ ਸ਼ਰਾਬ ਪੀਤੀ ਹੈ, ਮੇਰੇ ਕੋਲ ਕੀ ਲੈਣ ਵਾਸਤੇ ਆਏ ਹੋ? ਜਾਓ ਆਪਣੇ ਮੰਜੇ ਤੇ ਜਾ ਕਰਕੇ ਲੇਟੋ, ਵਿਸ਼ਰਾਮ ਕਰੋ। ਪਰ ਨਹੀਂ ਟੜਿਆ, ਇੰਨੀ ਜ਼ਿਆਦਾ ਮੱਤ ਮਾਰੀ। ਸਾਧ ਸੰਗਤ ਜੀ ਆਪਣੀ ਲੜਕੇ ਦੇ ਨਾਲ ਹੀ ਪਾਪ ਕਰਮ ਕੀਤਾ। ਤੇ ਜਦੋਂ ਨਸ਼ਾ ਉਤਰਿਆ ਤੇ ਫਿਰ ਮੱਥੇ ਤੇ ਹੱਥ ਮਾਰਦਾ ਸੀ, ਮੈਂ ਕੀ ਕਰ ਬੈਠਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਆਖ ਰਹੇ ਨੇ, ਆਪਣਾ ਪਰਾਇਆ ਨਾ ਪਛਾਣਈ। ਉਥੇ ਆਪਣੇ ਤੇ ਪਰਾਇਆਂ ਦੀ ਪਹਿਚਾਣ ਵੀ ਭੁੱਲ ਜਾਂਦੀ, ਇੰਨੀ ਜ਼ਿਆਦਾ ਮੱਤ ਮਾਰੀ ਜਾਂਦੀ ਹੈ ਸ਼ਰਾਬ ਦਾ ਨਸ਼ਾ ਕਰਨੇ ਕਰਕੇ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰ-ਬਾਰ ਸੁਚੇਤ ਕਰਦੇ ਆ। ਤੋ ਸਾਧ ਸੰਗਤ ਜੀ ਇਹ ਵੀ ਨਾਲ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਦੇਵਾ ਕਿ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਖਾਲਸੇ ਨੂੰ ਸੁਚੇਤ ਕਰਨ ਦੇ ਵਾਸਤੇ ਇਹ ਸਾਰੀਆਂ ਕਥਾਵਾਂ ਲਿਖੀਆਂ ਹੋਈਆਂ ਨੇ। ਵੱਖਰੀ ਗੱਲ ਹੈ ਜਿਹੜੇ ਜਾਣ ਬੁੱਝ ਕੇ ਕੋਈ ਸ਼ੰਕੇ ਪੈਦਾ ਕਰਨ ਵਾਲੇ ਸ਼ੰਕਾਵਾਦੀ ਜਿਹੜੇ ਲੋਕ ਹੈ, ਸਾਧ ਸੰਗਤ ਜੀ ਜਾਣ ਬੁੱਝ ਕੇ ਸ਼ੰਕੇ ਪੈਦਾ ਕਰੀ ਜਾਂਦੇ ਆ ਜੀ ਮਹਾਰਾਜ ਜੀ ਨੇ ਇਦਾਂ ਦੀ ਕਥਾ ਕਿਉਂ ਲਿਖਣੀ ਸੀ, ਪਰ ਉਹਦਾ ਭਾਵ ਨਹੀਂ ਸਮਝਦੇ। ਕਿੱਡਾ ਵੱਡਾ ਇਹਦੇ ਵਿੱਚ ਸਾਧ ਸੰਗਤ ਜੀ ਗਿਆਨ ਹੈ। ਮਹਾਰਾਜ ਸਾਹਿਬ ਜੀ ਨੇ ਕਿੰਨਾ ਸੁਚੇਤ ਕੀਤਾ ਆਪਣੇ ਖਾਲਸੇ ਨੂੰ ਕਿ ਖਾਲਸਾ ਜੀ, ਜੇ ਸ਼ਰਾਬ ਦਾ ਨਸ਼ਾ ਕਰਨੇ ਕਰਕੇ ਜੀਵ ਦੀ ਮੱਤ ਮਾਰੀ ਜਾਂਦੀ, ਭੁੱਲ ਕਰਕੇ ਉਹਨੂੰ ਹੱਥ ਤੱਕ ਵੀ ਕਦੇ ਲਾਉਣਾ ਨਹੀਂ ਹੈ। ਮਹਾਰਾਜ ਸਾਹਿਬ ਜੀ ਨੇ ਤਾਂ ਸੁਚੇਤ ਕੀਤਾ, ਪਰ ਜਿਹੜੇ ਸਾਖਤ ਜੀਵ ਸ਼ੰਕਾਵਾਦੀ ਜੀਵ ਹੈ ਨਾ, ਉਹਨਾਂ ਨੂੰ ਸਾਧ ਸੰਗਤ ਜੀ ਪਤਾ ਹੀ ਨਹੀਂ ਹੈ। ਐਵੇਂ ਸ਼ੰਕੇ ਪੈਦਾ ਕਰੀ ਜਾਂਦੇ ਹਨ, ਸੰਗਤ ਦੇ ਮਨਾਂ ਵਿੱਚ ਭਰਮ ਪੈਦਾ ਕਰਦੇ ਆ, ਸ਼ਰਧਾ ਤੋੜਨ ਦੇ ਵਾਸਤੇ ਇਦਾਂ ਦਾ ਪ੍ਰਚਾਰ ਕਰਦੇ ਆ ਜੀ ਇਹ ਮਹਾਰਾਜ ਜੀ ਦੀ ਬਾਣੀ ਨਹੀਂ ਹੈ, ਚਰਿੱਤਰ ਪਖਿਆਨ। ਇਹ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਹੀਂ ਹੈ, ਸਤਿਗੁਰੂ ਜੀ ਦੀ ਹੀ ਹੈ। ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕਰ ਰਹੇ ਨੇ, ਆਪਣਾ ਪਰਾਇਆ ਨਾ ਪਛਾਣਈ, ਖਸਮ ਧੱਕੇ ਖਾਏ। ਹਜੂਰ ਕਹਿੰਦੇ ਹਨ ਕਿ ਮਾਲਕ ਪਰਮੇਸ਼ਰ ਦੇ ਵੱਲੋਂ ਵੀ ਉਸ ਨੂੰ ਧੱਕੇ ਖਾਣੇ ਪੈਂਦੇ ਹਨ। ਜਿਤ ਪੀਤੈ ਖਸਮ ਬਿਸਰੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਆਖ ਰਹੇ ਨੇ, ਗੁਰਸਿੱਖੋ, ਜੇ ਸ਼ਰਾਬ ਦੇ ਪੀਣੇ ਕਰਕੇ ਮਾਲਕ ਪਰਮਾਤਮਾ ਵਿਸਰ ਜਾਂਦਾ ਹੈ, ਨਰਗਹਿ ਮਿਲੈ ਸਜਾਏ। ਫਿਰ ਪਰਮਾਤਮਾ ਦੇ ਘਰ ਦੇ ਵਿੱਚ ਵੀ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ ਨੇ। ਉੱਥੇ ਕਿਹੜਾ ਸੁੱਖ ਮਿਲਦਾ ਹੈ, ਉੱਥੇ ਵੀ ਜਮ ਸਜ਼ਾਵਾਂ ਦਿੰਦੇ ਐ। ਇਹ ਸਾਧ ਸੰਗਤ ਜੀ ਪੁਰਾਣਾਂ ਵਿੱਚ, ਇਹ ਗ੍ਰੰਥਾਂ ਦੇ ਵਿੱਚ ਬਚਨ ਲਿਖੇ ਹੋਏ ਐ ਕਿ ਜਿਹੜੇ ਜੀਵ ਪਾਪ ਕਰਮ ਕਰਦੇ ਨੇ, ਕੋ ਕਰਮ ਕਰਦੇ, ਉਹਨਾਂ ਨੂੰ ਤੱਤੇ ਥੰਮਾਂ ਦੇ ਨਾਲ ਬੰਨ ਕਰਕੇ ਸਜ਼ਾਵਾਂ ਦਿੱਤੀਆਂ ਜਾਂਦੀਆਂ। ਉਹਨਾਂ ਨੂੰ ਤੱਤੇ ਥੰਮਾਂ ਦੇ ਨਾਲ, ਜਿਵੇਂ ਕਿਸੇ ਨੂੰ ਜੱਫੀ ਪਾਉਂਦਾ ਨਾ ਕੋਈ, ਏਦਾਂ ਤੱਤਿਆਂ ਥੰਮਾਂ ਦੇ ਨਾਲ ਉਹਨਾਂ ਨੂੰ ਜੱਫੀ ਪਵਾ ਕੇ ਬੰਨਿਆ ਜਾਂਦਾ ਹੈ, ਐ ਤਪਦੇ ਹੋਏ ਲੋਹੇ ਦੀ ਤਰ੍ਹਾਂ। ਤੋ ਇਸ ਪ੍ਰਕਾਰ ਜਿਹੜੇ ਜੀਵ ਤਮਾਕੂ ਦਾ ਸੇਵਨ ਕਰਦੇ ਆ ਨਾ, ਕੂਕਰ ਦੀ ਵਿਸ਼ਟਾ ਉਹਦੇ ਮੂੰਹ ਦੇ ਵਿੱਚ ਪਾਈ ਜਾਂਦੀ ਹੈ। ਸਾਧ ਸੰਗਤ ਜਿਹੜੇ ਸ਼ਰਾਬ ਦਾ ਨਸ਼ਾ ਕਰਦੇ ਆ ਨਾ, ਕੂਕਰ ਦਾ, ਉਹਨਾਂ ਦਾ ਮਲ ਮੂਤਰ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਹੈ। ਇਦਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ, ਗ੍ਰੰਥਾਂ ਵਿੱਚ ਬਚਨ ਲਿਖੇ ਹੋਏ ਹੈ। ਤੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦਰਗਹਿ ਮਿਲੈ ਸਜਾਏ। ਪਰਮਾਤਮਾ ਦੇ ਘਰ ਵਿੱਚ ਵੀ ਉਹਨਾਂ ਨਸ਼ੇੜੀਆਂ ਨੂੰ ਸਜ਼ਾਵਾਂ ਮਿਲਦੀ ਹੈ। ਐਸ ਲੋਕ ਵਿੱਚ ਵੀ ਉਹ ਲਾਹਨਤਾਂ ਹੀ ਪਾਉਂਦੇ ਆ ਨਾ ਕਿ ਨਸ਼ੇੜੀਆਂ ਨੂੰ ਕਿਹੜਾ ਕੋਈ ਮਾਣ ਦਿੰਦਾ, ਕੋਈ ਸਤਿਕਾਰ ਦਿੰਦਾ। ਸਾਧ ਸੰਗਤ ਜੀ ਇਦਾਂ ਦੀ ਉਹਨਾਂ ਦੀ ਲੋਕ ਪਰਲੋਕ ਦੇ ਵਿੱਚ ਖੱਜਲ ਖਵਾਰੀ ਹੁੰਦੀ ਹੈ। ਕਿਤੇ ਵੀ ਮਹਾਰਾਜ ਕਹਿੰਦੇ ਉਹਨਾਂ ਨੂੰ ਢੋਈ ਨਹੀਂ ਮਿਲਣ ਵਾਲੀ। ਤੋ ਸਾਧ ਸੰਗਤ ਜੀ, ਜਦੋਂ ਮਨੁੱਖ ਨਸ਼ੇੜੀ ਬਣ ਜਾਂਦਾ ਹੈ ਤੇ ਉਸ ਸਮੇਂ ਸਤਿਗੁਰੂ ਜੀ ਦਾ ਵਚਨ ਮੰਨਣ ਤੋਂ ਵੀ ਇਨਕਾਰ ਕਰਦਾ ਹੈ। ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਮਲੂਕਾ ਨਾਮੇ ਚੌਧਰੀ ਸੀ, ਜਿੱਥੇ ਮਲ ਅਖਾੜਾ ਸਾਹਿਬ ਪਾਵਨ ਅਸਥਾਨ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਦਾ ਦੀਵਾਨ ਸਜਿਆ ਹੋਇਆ ਤੇ ਮਲੂਕਾ ਚੌਧਰੀ ਆਇਆ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ, ਹੇ ਗਰੀਬ ਨਵਾਜ ਸਤਿਗੁਰੂ ਜੀ, ਆਪ ਜਿੱਥੇ ਹੋਰ ਸਿੱਖ ਸੰਗਤਾਂ ਦੇ ਦੁੱਖ ਦੂਰ ਕਰਦੇ ਹੋ, ਮਹਾਰਾਜ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ ਹੋ, ਮੇਰੇ ਤੇ ਵੀ ਕਿਰਪਾ ਕਰੋ ਮਹਾਰਾਜ, ਮੇਰਾ ਮਿਰਗੀ ਦਾ ਰੋਗ ਦੂਰ ਹੋ ਜਾਵੇ। ਇਹ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ। ਸਤਿਗੁਰੂ ਜੀ, ਤੁਹਾਡੀ ਕਿਰਪਾ ਹੋਵੇ ਤਾਂ ਇਹ ਰੋਗ ਕੱਟਿਆ ਜਾ ਸਕਦਾ ਹੈ।
ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਹੈ ਮਲੂਕਿਆ, ਤੈਨੂੰ ਮਿਰਗੀ ਨਹੀਂ ਦੁਬਾਰਾ ਪਾਵੇਗੀ ਜੇ ਕਿਤੇ ਸ਼ਰਾਬ ਦਾ ਨਸ਼ਾ ਨਾ ਕਰੇ। ਮਹਾਰਾਜ ਕਹਿੰਦੇ ਤੂੰ ਸ਼ਰਾਬ ਛੱਡ ਦੇ, ਤੈਨੂੰ ਮਿਰਗੀ ਛੱਡ ਜਾਵੇਗੀ। ਤੂੰ ਸ਼ਰਾਬ ਛੱਡ ਦੇਵੇਂਗਾ ਨਾ, ਮਿਰਗੀ ਤੈਨੂੰ ਛੱਡ ਜਾਵੇਗੀ, ਦੁਬਾਰਾ ਮਿਰਗੀ ਨਹੀਂ ਤੈਨੂੰ ਪਵੇਗੀ। ਕਹਿੰਦਾ ਜੀ 7 ਵਚਨ। ਸਾਧ ਸੰਗਤ ਜੀ, ਇਤਿਹਾਸ ਵਿੱਚ ਬਚਨ ਆਉਂਦੇ 8 ਸਾਲ ਮਲੂਕੇ ਚੌਧਰੀ ਨੇ ਸ਼ਰਾਬ ਨਹੀਂ ਸੀ ਪੀਤੀ। 8 ਸਾਲ ਤੇ 8 ਸਾਲਾਂ ਦੇ ਵਿੱਚ ਇੱਕ ਵਾਰ ਥੋੜੀ ਜਿੰਨਾ ਵੀ ਕਿਤੇ ਮਿਰਗੀ ਨਹੀਂ ਸੀ ਉਹਨੂੰ ਪਈ। ਤੇ ਇੱਕ ਦਿਨ ਕੋਈ ਮਾੜਾ ਕਰਮ ਉਹਦਾ ਅੱਗੇ ਆ ਗਿਆ। ਸਾਧ ਸੰਗਤ ਜੀ, ਸਾਉਣ ਦਾ ਮਹੀਨਾ ਤੇ ਸ਼ਰਾਬ ਮੰਗਾਈ ਗਿਆ ਆਪਣੇ ਨੌਕਰ ਦੇ ਕੋਲੋਂ ਤੇ ਸ਼ਰਾਬ ਪੀ ਲਈ। ਤੇ ਜਿੱਥੇ ਉਹਦੀ ਹਵੇਲੀ ਸੀ ਨਾ, ਉੱਚੇ ਅਟਾਰੀ ਤੇ ਉੱਚੇ ਮਮਟੀ ਤੇ ਚੜ੍ਹ ਕਰਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਾਰਾਜ ਜੀ ਦਾ ਉਸ ਸਮੇਂ ਦੀਵਾਨ ਸਜਿਆ ਹੋਇਆ, ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਸੀ। ਉੱਚੇ ਅਟਾਰੀ ਤੇ ਚੜ੍ਹ ਕਰਕੇ ਕਹਿਣ ਲੱਗਾ, ਤਾਪਾ ਜੀ ਮਹਾਰਾਜ, ਅੱਜ ਮੇਰੇ ਤੋਂ ਰਿਹਾ ਨਹੀਂ ਗਿਆ, ਤੁਹਾਡਾ ਬਚਨ ਨਹੀਂ ਅੱਜ ਮੈਂ ਮੰਨਿਆ, ਅੱਜ ਮੈਂ ਸ਼ਰਾਬ ਪੀ ਲਈ ਹੈ। ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਜੇ ਤੇਰੇ ਤੋਂ ਨਹੀਂ ਨਾ ਰਿਹਾ ਗਿਆ, ਤੂੰ ਸ਼ਰਾਬ ਪੀ ਲਈ ਹੈ, ਮਿਰਗੀ ਵੀ ਸਾਡੇ ਬਚਨਾਂ ਦੀ ਵੱਜੀ ਸੀ, ਹੁਣ ਜਰੀ ਤਗੜਾ ਹੋ ਜਾ। ਗਰੀਬ ਨਵਾਜ ਮਹਾਰਾਜ ਜੀ ਦਾ ਇਹ ਬਚਨ ਕਰਨ ਦੀ ਦੇਰ ਸੀ ਤੇ ਉਸੇ ਸਮੇਂ ਚੱਕਰ ਆਇਆ, ਭੁੰਟਣੀ ਖਾ ਕੇ ਧਰਤੀ ਤੇ ਡਿੱਗਾ, ਉਹਦੀ ਮੌਤ ਹੋ ਗਈ। ਸਾਧ ਸੰਗਤ ਜੀ, ਉਹਨਾਂ ਸਮਾਂ ਮਿਰਗੀ ਨਹੀਂ ਆਈ 8 ਸਾਲ ਜਿੰਨਾ ਸਮਾਂ ਉਹਨੇ ਸ਼ਰਾਬ ਨਹੀਂ ਸੀ ਪੀਤੀ। ਤੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਦਾਂ ਦੀ ਉਹਨਾਂ ਜੀਵਾਂ ਦੀ ਹਾਲਤ ਬਣਦੀ ਹੈ, ਨਾ ਐਸ ਲੋਕ ਵੀ ਸੁੱਖ ਮਿਲਦਾ ਹੈ ਅਤੇ ਨਾ ਪਰਲੋਕ ਦੇ ਵਿੱਚ ਉਹਨਾਂ ਨੂੰ ਸੁੱਖ ਮਿਲਦਾ ਹੈ। ਦਰਗਾਹ ਮਿਲੈ ਸਜਾਏ, ਪਰਮੇਸ਼ਰ ਦੇ ਘਰ ਦੇ ਵਿੱਚ ਵੀ ਉਹਨਾਂ ਨੂੰ ਸਜਾਵਾਂ ਹੀ ਮਿਲਦੀਆਂ ਹਨ। ਝੂਠਾ ਮਦ ਮੂਲ ਨਾ ਪੀਚਈ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਝੂਠਾ ਮਦ ਸ਼ਰਾਬ ਹੈ ਨਾ, ਸ਼ਰਾਬ ਦਾ ਜਿਹੜਾ ਪਾਣੀ ਝੂਠਾ ਹੈ, ਸਾਧ ਸੰਗਤ ਜੀ ਭੁੱਲ ਕਰਕੇ ਵੀ ਮਹਾਰਾਜ ਕਹਿੰਦੇ ਕਦੇ ਪੀਣਾ ਨਹੀਂ ਚਾਹੀਦਾ। ਜੇ ਕਾ ਪਾਰ ਵਸਾਏ, ਜੇ ਕਾ ਕਹੀਏ ਜਿੱਥੋਂ ਤੱਕ ਵੀ ਵਾਹ ਲੱਗੇ, ਨਹੀਂ ਪੀਣੀ ਚਾਹੀਦੀ। ਆਪਣਾ ਯਤਨ ਕਰਨਾ ਚਾਹੀਦਾ ਇਹਦੇ ਤੋਂ ਬਚਣੇ ਦਾ। ਜੇ ਨਹੀਂ ਯਤਨ ਕਰਦਾ ਤੇ ਸਾਧ ਸੰਗਤ ਜੀ ਚੰਗਾ ਭਲਾ ਮਨੁੱਖ ਵੀ ਜਿਹੜਾ ਨਾ ਪਾਪੀ ਬਣ ਜਾਂਦਾ। ਉਹ ਕੱਲਾ ਸ਼ਰਾਬ ਦਾ ਨਸ਼ਾ ਕਰਕੇ ਕੱਲਾ ਇੱਥੋਂ ਤੱਕ ਸੀਮਤ ਨਹੀਂ ਰਹਿੰਦਾ, ਇੰਨੀ ਮੱਤ ਮਾਰੀ ਜਾਂਦੀ, ਹੋਰ ਵੀ ਜਿਹੜੇ ਪਾਪ ਕਰਮ ਕਰਨ ਉਹ ਟਲਦਾ ਨਹੀਂ ਹੈ। ਇੱਕ ਸਾਧ ਸੰਗਤ ਜੀ ਵੈਸ਼ਨਵ ਮਤ ਦਾ ਕੋਈ ਮਹਾਤਮਾ ਕੋਈ ਮਹਾਪੁਰਖ ਹੀ ਹੈ, ਉਹ ਵੀ ਜ਼ਿਕਰ ਬਚਨ ਆਉਂਦਾ, ਇੱਕ ਵੈਸ਼ਨਵ ਦੇ ਕਰਕੇ ਜ਼ਿਕਰ ਆਉਂਦਾ, ਕੋਈ ਵੈਸ਼ਨੋ ਸੀਗਾ। ਤੇ ਸਾਧ ਸੰਗਤ ਜੀ ਅਜਮੇਰ ਨਾਮੇ ਕੋਈ ਬਾਦਸ਼ਾਹ ਸੀ, ਉਹਦੀ ਲੜਕੀ ਕਹਿੰਦੀ ਕਿ ਮੈਂ ਇਸੇ ਨਾਲ ਹੀ ਆਪਣੀ ਸ਼ਾਦੀ ਕਰਾਉਣੀ ਹੈ। ਪਰ ਉਹ ਜਿਹੜਾ ਮਹਾਤਮਾ ਵੈਸ਼ਨੋ ਮਰਦਾ ਸੀਗਾ, ਕਹਿੰਦਾ ਮੈਂ ਸ਼ਾਦੀ ਨਹੀਂ ਕਰਾਉਣੀ, ਮੈਂ ਬਿਰਖਤ ਹੀ ਰਹਿਣਾ, ਮੈਂ ਪ੍ਰਮਾਤਮਾ ਦੀ ਬੰਦਗੀ ਕਰਨੀ। ਬਥੇਰਾ ਉਹਨੂੰ ਸਮਝਾਇਆ ਬਾਦਸ਼ਾਹ ਨੇ ਵੀ, ਉਹਦੇ ਅਹਿਲਕਾਰਾਂ ਸਿਪਾਹੀਆਂ ਨੇ ਵੀ, ਪਰ ਨਹੀਂ ਸੀ ਮੰਨਿਆ। ਪਰ ਬਾਰ-ਬਾਰ ਜਿੱਦ ਕਰਨੇ ਤੇ ਕਹਿੰਦਾ ਠੀਕ ਹੈ ਮੈਂ ਸ਼ਾਦੀ ਕਰ ਲੈਣਾ। ਉਹਦੇ ਕੋਲ ਆਤਮਿਕ ਬਲ ਵੀ ਸੀਗਾ, ਸ਼ਕਤੀਆਂ ਵੀ ਸੀਗੀਆਂ। ਤੇ ਸਾਧ ਸੰਗਤ ਜੀ ਤੋ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਬਚਨਾਂ ਅਨੁਸਾਰ ਜਦੋਂ ਉਹਦਾ ਵਿਆਹ ਹੋ ਗਿਆ ਤੇ ਫਿਰ ਉਹ ਸਾਧ ਸੰਗਤ ਜੀ ਉਸ ਸਮੇਂ ਜੋ ਜਿਵੇਂ ਸੰਸਾਰ ਦੀ ਰੀਤੀ ਹੈ ਨਾ ਉਤਪਤੀ ਦੇ ਲਈ, ਇਉਂ ਸਾਧ ਸੰਗਤ ਜੀ ਆਪਣੇ ਆਤਮਿਕ ਸ਼ਕਤੀਆਂ ਦੇ ਬਲ ਦੇ ਨਾਲ, ਮੰਤਰਾਂ ਦੇ ਨਾਲ ਆਪਣੇ ਕੋਲ ਨਹੀਂ ਸੀਗਾ ਉਹਨੂੰ ਆਉਣ ਦਿੰਦਾ ਬਾਦਸ਼ਾਹ ਦੀ ਲੜਕੀ ਨੂੰ। ਉਹਦੇ ਨੇੜੇ ਨਾ ਉਹਨੇ ਆਉਣਾ ਤੇ ਉਹਨੇ ਤੰਗ ਹੋ ਕਰਕੇ ਆਪਣੀ ਜਾ ਕਰਕੇ ਮਾਂ ਨੂੰ ਦੱਸਿਆ ਹੈ। ਤੇ ਇਸ ਪ੍ਰਕਾਰ ਇਹ ਗੱਲ ਨਿਕਲਦੀ ਬਾਦਸ਼ਾਹ ਦੇ ਕੋਲ ਗਈ ਹੈ। ਉਹਨੇ ਆਪਣੇ ਪਾਸ ਜਿਹੜੇ ਕੋਈ ਜੋਤਸ਼ੀ ਸਨ, ਵਿਦਿਆ ਵਾਲੇ ਸਨ, ਬੜਾ ਯਤਨ ਕੀਤਾ, ਪਰ ਉਹਦੇ ਕੋਲ ਸ਼ਕਤੀਆਂ ਸਨ। ਉਹ ਸ਼ਕਤੀਆਂ ਦੇ ਕਰਾਮਾਤਾਂ ਦੇ ਬਲ ਕਰਕੇ ਕਿਸੇ ਦਾ ਕੋਈ ਚਾਰਾ ਨਹੀਂ ਸੀ ਚੱਲਦਾ। ਤੇ ਇੱਕ ਵਾਰ ਸਾਰੇ ਸਾਥ ਵਿੱਚ ਬੈਠੇ ਹੋਏ ਤੇ ਸਾਧ ਸੰਗਤ ਜੀ ਉਸ ਸਮੇਂ ਜਿਹੜੇ ਕੋਈ ਕਾਜੀ ਸਨ ਜਾਂ ਕੋਈ ਸਿਪਾਹੀ ਸਨ, ਬਾਦਸ਼ਾਹ ਦੇ ਹੋਰ ਵੀ ਜਿਹੜੇ ਕੋਈ ਜਾਣੂ ਚੰਗੇ ਸਨ, ਉਹ ਇੱਕ ਥਾਂ ਤੇ ਬੈਠੇ ਹੋਏ ਤੇ ਖਾਣਾ ਖਾਣ ਦੇ ਵਾਸਤੇ ਸਭ ਨੂੰ ਬੁਲਾਇਆ ਗਿਆ। ਉਸ ਬਿਰਖਤ ਨੂੰ ਵੀ ਬੁਲਾ ਲਿਆ ਤੇ ਸਾਰੇ ਕਹਿੰਦੇ ਦੇਖ, ਇੱਕ ਪਾਸੇ ਸ਼ਰਾਬ ਰੱਖੀ ਹੋਈ, ਦੂਸਰੇ ਪਾਸੇ ਜੋ ਤੰਬਾਕੂ ਦਾ ਸੇਵਨ ਕਰ ਰਹੇ ਸਨ, ਫਿਰ ਮਾਸ ਸਾਧ ਸੰਗਤ ਜੀ ਰੱਖਿਆ ਹੋਇਆ ਸੀ। ਤੋ ਇਸ ਪ੍ਰਕਾਰ ਇਹ ਸਭ ਕੁਝ ਰੱਖਿਆ ਤੇ ਇੱਕ ਪਾਸੇ ਜਿਵੇਂ ਹੁੱਕਾ ਪੀਂਦੇ ਆ ਨਾ, ਜਿਵੇਂ ਬੀੜੀਆਂ ਪੀਂਦੇ, ਇੱਕ ਥਾਂ ਤੇ ਹੁੱਕਾ ਪੀਂਦੇ ਪਏ ਸਨ। ਤੇ ਕਹਿੰਦੇ ਇਹਨਾਂ ਵਿੱਚੋਂ ਇੱਕ ਕੁਝ ਨਾ ਕੁਝ ਕਰ ਲੈ, ਸ਼ਰਾਬ ਪੀ ਲੈ, ਇਹਦੇ ਵਿੱਚ ਕੀ ਪੈਂਦਾ ਹੈ।
ਇਹਦੇ ਵਿੱਚ ਪਾਣੀ ਹੈ, ਗੁੜ ਹੈ ਤੇ ਕਿੱਕਰ ਦੇ ਛਾਕੇ ਉਹ ਦਾਤਨ ਵੀ ਤਾਂ ਕਰਦੇ ਹੀ ਹੈ। ਇਹਦਾ ਕੀ ਹੋ ਚੱਲਿਆ? ਤੇ ਸਾਧ ਸੰਗਤ ਜੀ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਉਹਨੇ ਜਦੋਂ ਸ਼ਰਾਬ ਪੀਤੀ ਹੈ ਨਾ, ਫਿਰ ਕੋਈ ਵੀ ਪਾਪ ਕਰਮ ਕਰਨ ਨੂੰ ਰਿਹਾ ਨਾ। ਇੱਕ ਤੇ ਸਾਰੇ ਉਹਦੇ ਜੰਤਰ ਮੰਤਰ ਜਪ ਤਪ ਉਹਦਾ ਭੰਗ ਹੋ ਗਿਆ, ਸਾਰੀਆਂ ਸ਼ਕਤੀਆਂ ਵੀ ਉਹਦੀਆਂ ਜਾਂਦੀਆਂ ਰਹੀਆਂ। ਜਦੋਂ ਸ਼ਰਾਬ ਪੀਤੀ ਹੈ ਤੇ ਫਿਰ ਹੁੱਕਾ ਵੀ ਪੀਣ ਲੱਗ ਪਿਆ। ਸਾਧ ਸੰਗਤ ਹੁੱਕਾ ਪੀਤਾ, ਫਿਰ ਮਾਸ ਵੀ ਖਾਦਾ। ਜੇ ਮਾਸ ਖਾਦਾ ਹੈ ਭਾਵ ਕਿ ਕੋਈ ਵੀ ਪਾਪ ਕਰਮ ਕਰਨ ਨੂੰ ਟਲਿਆ ਨਾ। ਇਦਾਂ ਦੀ ਉਹਦੀ ਹਾਲਤ ਹੋ ਗਈ, ਮੱਤ ਮਾਰੀ ਗਈ, ਸਾਰੇ ਜੰਤਰ ਮੰਤਰ ਵੀ ਉਹਦੇ ਵਿਸਰ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਆਖ ਰਹੇ ਹੈ, ਜਿੱਥੋਂ ਤੱਕ ਵੀ ਆਵਾਜ਼ ਚੱਲੇ ਹੈ ਜੀਵ, ਕਦਾਚਿਤ ਵੀ ਇਦਾਂ ਆਪਣੇ ਜੀਵਨ ਦੇ ਅੰਦਰ ਸ਼ਰਾਬ ਦਾ ਨਸ਼ਾ ਨਹੀਂ ਪੀਣਾ ਚਾਹੀਦਾ। ਕੀਤੇ ਹੋਏ ਜਾਪਤਾ ਵੀ ਸਾਧ ਸੰਗਤ ਜੀ ਜੀਵ ਦੇ ਜਿਹੜੇ ਆ ਨਾ ਨਸ਼ਟ ਹੋ ਜਾਂਦੇ ਹੈ। ਤੋ ਇਸ ਪ੍ਰਕਾਰ ਇੱਕ ਵੈਸ਼ਨੋ ਦੀ ਵੀ ਕਥਾ ਹੁੰਦੀ ਹੈ, ਮਹਾਂਪੁਰਖਾਂ ਨੇ ਕਥਾ ਸੁਣਾਈ ਹੈ। ਕਹਿੰਦੇ ਕਿ 4 ਦਰਵਾਜ਼ੇ ਸਨ, ਉਹ ਵੈਸ਼ਨਵ ਨੇ ਉਹਨਾਂ ਦੇ ਵਿੱਚੋਂ ਲੰਘਣਾ। ਇੱਕ ਦੇ ਵਿੱਚ ਸ਼ਰਾਬ ਰੱਖੀ ਹੋਈ, ਦੂਸਰੇ ਵਿੱਚ ਮਾਸ ਹੈ, ਤੀਜੀ ਵਿੱਚ ਤਮਾਕੂ ਤੇ ਚੌਥੇ ਦੇ ਵਿੱਚ ਵੇਸਵਾ। ਕਿ ਚੌਵਾਂ ਦੇ ਵਿੱਚੋਂ ਇੱਕ ਨੂੰ ਸਵੀਕਾਰ ਕਰਨਾ ਪਵੇਗਾ ਤਾਂ ਇਹਨਾਂ ਵਿੱਚੋਂ ਤੂੰ ਲੰਘ ਸਕਦਾ। ਤੇ ਲੰਘਣਾ ਵੀ ਜ਼ਰੂਰੀ ਸੀ। ਜਦੋਂ ਇਹੋ ਸਾਧ ਸੰਗਤ ਜੀ ਨੂੰ ਰੋਕਿਆ ਗਿਆ ਤੇ ਉਸ ਸਮੇਂ ਜਦੋਂ ਕਹਿੰਦੇ ਉਹਨੇ ਸ਼ਰਾਬ ਪੀ ਲਈ ਨਾ, ਇੰਨੀ ਜ਼ਿਆਦਾ ਉਹਦੀ ਮੱਤ ਮਾਰੀ ਗਈ ਹੈ ਸ਼ਰਾਬ ਪੀਣੇ ਕਰਕੇ। ਫਿਰ ਕਹਿੰਦਾ ਇਹਦੇ ਵਿੱਚ ਕੀ ਹੈ, ਸ਼ਰਾਬ ਚੱਲ ਪੀ ਲੈਨੇ, ਬਾਕੀ ਭਾਵੇਂ ਨਸ਼ੇ ਮਾੜੇ ਹੈ। ਇਹਦੇ ਵਿੱਚ ਸਾਕੇ ਪਾਏ ਹੋਏ ਕਿੱਕਰ ਦਿਓ, ਮੈਂ ਦਾਤਣ ਤੇ ਰੋਜ਼ ਹੀ ਕਰਦਾ, ਗੁੜ ਵੀ ਖਾਂਦਾ, ਪਾਣੀ ਵੀ ਪੀਂਦਾ, ਹੋਰ ਇਹਦੇ ਵਿੱਚ ਮਾੜੀ ਚੀਜ਼ ਕੀ ਹੈ? ਸਾਧ ਸੰਗਤ ਜਿਹੜੇ ਬਹਾਨੇਬਾਜ਼ ਲੋਕ ਹਨ, ਇਦਾਂ ਦੇ ਬਹਾਨੇ ਬਣਾ ਕੇ ਸ਼ਰਾਬ ਪੀ ਜਾਂਦੇ, ਉਹਨੂੰ ਕੋਈ ਸਮਝਦੇ ਨੇ ਕਿ ਇਹ ਵੀ ਕੋਈ ਨਸ਼ਾ ਹੈ। ਇਦਾਂ ਦੇ ਜਿਹੜੇ ਬਹਾਨੇਬਾਜ਼ ਲੋਕ ਹੈ, ਪਰ ਇਹ ਨਹੀਂ ਸਮਝਦੇ ਕਿ ਜਿਹੜੀ ਸਾਧ ਸੰਗਤ ਜੀ ਕਿਰਿਆ ਹੁੰਦੀ ਹੈ ਨਾ, ਭਾਵ ਜੋ ਕੁਝ ਅਸੀਂ ਖਾਂਦੇ ਹਾਂ, ਕੋਈ ਪਕਵਾਨ ਕੋਈ ਵਸਤੂਆਂ ਖਾਂਦਾ, ਉਹ ਵੀ ਤਾਂ ਆਖਰਕਾਰ ਭੋਜਨ ਦੀ ਅੰਸ਼ ਹੁੰਦੀ ਹੈ। ਉਹਨੂੰ ਕਿਉਂ ਨਹੀਂ ਸਾਧ ਸੰਗਤ ਜੀ ਕੋਈ ਚੱਖ ਲੈਂਦਾ? ਜੋ ਇਸ ਪ੍ਰਕਾਰ ਕੋਈ ਮਲ ਹੈ, ਸਾਧ ਸੰਗਤ ਜੀ ਕੋਈ ਪਿਸ਼ਾਬ ਕਰਦਾ ਹੈ ਤਾਂ ਉਹ ਵੀ ਇੱਕ ਸਾਧ ਸੰਗਤ ਜੀ ਪਾਣੀ ਦੀ ਅੰਸ਼, ਉਹਨੂੰ ਕਿਉਂ ਨਹੀਂ ਕੋਈ ਪੀ ਲੈਂਦਾ? ਵਿਚਾਰਨ ਵਾਲੀ ਗੱਲ ਹੈ। ਪਰ ਬਹਾਨੇਬਾਜ਼ ਲੋਕ ਬਹਾਨਾ ਬਣਾ ਕਰਕੇ ਸ਼ਰਾਬ ਨੂੰ ਨਸ਼ਾ ਨਹੀਂ ਸਮਝਦੇ। ਕਹਿੰਦੇ ਕਿਹੜਾ ਕੋਈ ਨਸ਼ਾ ਹੈ, ਇਹ ਪਾਣੀ ਹੈ, ਗੁੜ ਹੈ ਤੇ ਕਿੱਕਰ ਦੇ ਛੱਕ ਪਾਏ ਹੋਏ ਹੈ, ਇਹ ਤਾਂ ਆਪਾਂ ਆਪ ਹੀ ਜੀਵਨ ਦੇ ਵਿੱਚ ਵਰਤਦੇ ਹਾਂ। ਨਹੀਂ, ਇੱਕ ਬਹਾਨਾ ਹੈ। ਤੇ ਜਦੋਂ ਸਾਧ ਸੰਗਤ ਜੀ ਉਸਨੇ ਸ਼ਰਾਬ ਪੀ ਲਈ ਨਾ ਉਹ ਆਖ ਕਰਕੇ, ਫਿਰ ਕੋਈ ਵੀ ਨਸ਼ਾ ਕਰਨੋਂ ਟੜਿਆ ਨਾ। ਉਹਨੇ ਤਮਾਕੂ ਵੀ ਪੀਤਾ, ਫਿਰ ਸਾਧ ਸੰਗਤ ਜੀ ਮਾਸ ਵੀ ਖਾਧਾ। ਇੱਥੇ ਬਸ ਨਹੀਂ, ਫਿਰ ਵੇਸਵਾ ਦੇ ਨਾਲ ਪਾਪ ਕਰਮ ਵੀ ਕੀਤਾ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੀ ਮੱਤ ਮਾਰੀ ਜਾਂਦੀ ਜਿਹੜਾ ਸ਼ਰਾਬ ਪੀਂਦਾ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਆਖ ਰਹੇ ਨੇ, ਝੂਠਾ ਮਦ ਮੂਲ ਨਾ ਪੀਚਾਈ, ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਵੀ ਆਵਾਜ਼ ਚੱਲੇ ਨਹੀਂ ਕਦੇ ਇਹਨੂੰ ਪੀਣਾ ਚਾਹੀਦਾ। ਤਾਂ ਹੀ ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਸੁਚੇਤ ਕੀਤਾ ਕਿ ਜੇ ਜੀਵਨ ਦੇ ਅੰਦਰ ਮਨੁੱਖ ਦੇ ਕੋਲ ਚੜ੍ਹਦੀ ਜਵਾਨੀ ਹੋਵੇ, ਬਹੁਤਾ ਧਨ ਹੋਵੇ, ਸਾਧ ਸੰਗਤ ਜੀ ਸ਼ਰਾਬ ਪੀਂਦਾ ਹੋਵੇ, ਸ਼ਰਾਬ ਦਾ ਨਸ਼ਾ ਕਰਦਾ ਹੋਵੇ, ਉਹ ਪਾਪ ਕਰਮ ਕਰਨੇ ਤੋਂ ਭਲਾ ਕਿਵੇਂ ਬਚ ਸਕਦਾ ਹੈ? ਉਹਨੂੰ ਤਾਂ ਰਾਮ ਪਰਮੇਸ਼ਰ ਬਚਾ ਲਵੇ ਤਾਂ ਬਚਾ ਲਵੇ, ਪਰ ਨਹੀਂ ਬਚਾ ਹੋ ਸਕਦਾ। ਪਾਪ ਕਰਮ ਕਰਨੇ ਤੋਂ ਕਦੇ ਵੀ ਟਲ ਨਹੀਂ ਸਕਦਾ। ਏਕ ਮਦੀ ਦੂਜਾ ਤਰਨ, ਤੀਜਾ ਅਤ ਧਨ ਧਾਮ। ਪਾਪ ਕਰਮ ਤੋਂ ਕਿਉਂ ਬਚਾ? ਬਚਾ ਬਚਾਵੇ ਰਾਮ। ਸਾਧ ਸੰਗਤ ਜੀ ਪਰਮੇਸ਼ਰ ਹੀ ਅੱਜ ਕਿਰਪਾ ਕਰਕੇ ਬਚਾ ਲਏ, ਨਹੀਂ ਤਾਂ ਪਾਪ ਕਰਮ ਕਰਨੇ ਤੋਂ ਕਦੇ ਉਹਦਾ ਬਚਾਅ ਨਹੀਂ ਹੋ ਸਕਦਾ। ਤੋ ਹਜੂਰ ਬਖਸ਼ਿਸ਼ ਕਰਦੇ ਗੁਰਸਿੱਖੋ, ਜਿੱਥੋਂ ਤੱਕ ਵੀ ਆਵਾਜ਼ ਚੱਲੇ ਕਦੇ ਵੀ ਮਹਾਰਾਜ ਕਹਿੰਦੇ ਸ਼ਰਾਬ ਦਾ ਨਸ਼ਾ ਨਹੀਂ ਕਰਨਾ ਚਾਹੀਦਾ। ਨਾਨਕ ਨਦਰੀ ਸੱਚ ਮਦ ਪਾਈਐ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਦੇ ਚਰਨਾਂ ਫਿਰ ਸਿੱਖ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਫਿਰ ਕਿਹੜਾ ਸਾਨੂੰ ਨਸ਼ਾ ਕਰਨਾ ਚਾਹੀਦਾ? ਹਜੂਰ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਜੋ ਸੱਚਾ ਨਸ਼ਾ ਹੈ ਉਹ ਜੀਵਨ ਦੇ ਵਿੱਚ ਕਰਨਾ ਚਾਹੀਦਾ। ਪਰ ਉਹ ਮਿਲਦਾ ਕਿੱਥੋਂ ਹੈ? ਹਜੂਰ ਦੱਸਦੇ ਹਨ, ਨਾਨਕ ਨਦਰੀ ਸੱਚ ਮਦ ਪਾਈਐ। ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਵੇ ਤਾਂ ਪਰਮੇਸ਼ਰ ਦਾ ਸੱਚੇ ਨਾਮ ਦਾ ਮਾਦੇ ਨਸ਼ਾ ਮਿਲਦਾ ਹੈ। ਤੇ ਜਿਹੜਾ ਦੁਨਿਆਵੀ ਨਸ਼ਾ ਉਹ ਤਾਂ ਸਵੇਰੇ ਪੀਤੀ ਤੇ ਸ਼ਾਮ ਨੂੰ ਲੱਥ ਗਈ, ਰਾਤ ਨੂੰ ਪੀਤੀ ਤੇ ਸਵੇਰ ਨੂੰ ਨਸ਼ਾ ਉਤਰ ਜਾਂਦਾ ਹੈ।
ਪਰ ਵਾਹਿਗੁਰੂ ਦੇ ਨਾਮ ਦਾ ਨਸ਼ਾ ਸਾਧ ਸੰਗਤ ਜੀ ਨਹੀਂ ਕਦੇ ਵੀ ਉਤਰਦਾ। ਐਸਾ ਪਰਮੇਸ਼ਰ ਦੇ ਨਾਮ ਦਾ ਨਸ਼ਾ ਹੈ, ਫਿਰ ਵਾਹਿਗੁਰੂ ਦੇ ਪਿਆਰ ਦੇ ਵਿੱਚ ਹੀ ਝੂਮਦਾ ਰਹਿੰਦਾ ਹੈ। ਪ੍ਰਮਾਤਮਾ ਦੇ ਪਿਆਰ ਦੇ ਵਿੱਚ ਭਿੱਜਿਆ ਹੋਇਆ, ਰੱਬ ਦੀ ਯਾਦ ਵਿੱਚ ਹੀ ਜੁੜਿਆ ਰਹਿੰਦਾ ਹੈ। ਸੰਸਾਰਾਕਾਰ ਤੋਂ ਪਰਾਮ ਹੋ ਕਰਕੇ ਬਿਰਤੀ ਬ੍ਰਹਮਾਕਾਰ ਬਣ ਜਾਂਦੀ ਹੈ ਜਦੋਂ ਪਰਮੇਸ਼ਰ ਦੇ ਨਾਮ ਦਾ ਨਸ਼ਾ ਮਿਲਦਾ ਹੈ। ਸਤਿਗੁਰ ਮਿਲੈ ਜਿਸ ਆਏ। ਪਰ ਮਿਲਦਾ ਕਿਹਨਾਂ ਨੂੰ ਹੈ? ਜਿਹੜੇ ਜੀਵ ਪੂਰੇ ਸਤਿਗੁਰੂ ਜੀ ਨਾਲ ਆ ਕੇ ਮਿਲਦੇ ਹਨ, ਜੋ ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ ਲੈਂਦੇ ਐ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ। ਤੋ ਸਾਧ ਸੰਗਤ ਜੀ, ਇਹਦੇ ਅੰਤਰੀਵ ਅਰਥ ਵੀ ਹਨ। ਫਿਰ ਪ੍ਰਾਰੰਭ ਤੋਂ ਪੜੋ ਜੀ। ਨਾਨਕ ਨਦਰੀ ਸਚ ਮਦ ਆਰੰਭ ਤੋਂ ਪੜੋ। ਮਾਨਸ ਭਰਿਆ ਆਣਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਦੇ ਚਰਨਾਂ ਵਿੱਚ ਜਿਵੇਂ ਸਿੱਖ ਬੇਨਤੀ ਕਰਦੇ ਆ, ਮਹਾਰਾਜ ਇੱਕ ਸੰਸਾਰ ਦੇ ਜਿਹੜੇ ਹੰਕਾਰੀ ਜੀਵ ਹੈ ਉਹਨਾਂ ਦੀ ਕਿੱਦਾਂ ਦੀ ਹਾਲਤ ਹੁੰਦੀ ਹੈ। ਪਹਿਲਾਂ ਪ੍ਰਤੱਖ ਸ਼ਰਾਬ ਦੇ ਨਸ਼ੇ ਬਾਬਤ ਹਜੂਰ ਨੇ ਉਪਦੇਸ਼ ਦਿੱਤਾ ਹੈ। ਹੁਣ ਕਹਿੰਦੇ ਹਨ ਕਿ ਜਿਹੜਾ ਹੰਕਾਰ ਰੂਪੀ ਨਸ਼ਾ ਨੇ ਵੀ ਸਾਧ ਸੰਗਤ ਜੀ ਬੜਾ ਮਾੜਾ ਹੈ। ਜਿਹੜਾ ਪ੍ਰਤੱਖ ਨਸ਼ਾ ਕਰਦਾ ਹੈ ਉਹਦੇ ਨਾਲ ਤਾਂ ਕਹਿ ਲਈ ਕਿ ਜ਼ਿੰਦਗੀ ਬਰਬਾਦ ਹੋ ਗਈ, ਨਸ਼ੇੜੀ ਬਣ ਗਿਆ, ਸ਼ਰਾਬ ਦਾ ਨਸ਼ਾ ਕੀਤਾ। ਪਰ ਜਿਹੜਾ ਹੰਕਾਰ ਰੂਪੀ ਸ਼ਰਾਬ ਦਾ ਨਸ਼ਾ ਕਰਨਾ ਹੈ ਨਾ, ਇਹ ਇਹਦੇ ਨਾਲੋਂ ਵੀ ਕਈ ਗੁਣਾ ਭੈੜਾ ਹੈ, ਬਹੁਤ ਮਾੜਾ ਹੈ। ਇਸ ਹੰਕਾਰ ਦੇ ਨਸ਼ੇ ਕਰਕੇ ਮਨੁੱਖ ਬਾਰ-ਬਾਰ ਜੰਮਦਾ ਤੇ ਮਰਦਾ ਰਹਿੰਦਾ ਹੈ। ਇਸ ਹੰਕਾਰ ਰੂਪੀ ਨਸ਼ੇ ਕਰਕੇ ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਜਨਮ ਇਸੇ ਤਰ੍ਹਾਂ ਜੀਵ ਦੇ ਬਰਬਾਦ ਹੋ ਗਏ ਹੈ। ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਿੰਨੇ ਕੁ ਹੋ ਜਾਣਗੇ, ਕੋਈ ਪਤਾ ਨਹੀਂ ਹੈ। ਜਿਵੇਂ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਨਾ, ਨਿਮਕ ਨਿਮਕ ਕਰ ਸਰੀਰ ਕਟਾਵੇ ਤਉ ਵੀ ਹਉਮੈ ਮੈਲ ਨਾ ਜਾਵੇ। ਤਾਂ ਵੀ ਹਉਮੈ ਦੀ ਮੈਲ, ਇਹ ਸ਼ਰਾਬ ਦਾ ਜਿਹੜਾ ਨਸ਼ਾ ਨਾ ਹਉਮੈ ਦਾ ਹੰਕਾਰ ਦਾ ਉਤਰਦਾ ਨਹੀਂ ਹੈ, ਕਦੇ ਖਹਿੜਾ ਨਹੀਂ ਛੱਡਦਾ। ਤੋ ਹਜੂਰ ਬਖਸ਼ਿਸ਼ ਕਰਦੇ ਨੇ, ਮਾਨਸ ਭਰਿਆ ਆਣਿਆ। ਮਾਣ ਦੀ ਸਿੱਧ, ਹੰਕਾਰ ਦੀ ਸਿੱਧ ਭਰਿਆ ਹੋਇਆ ਜੀਵ ਸੰਸਾਰ ਦੇ ਵਿੱਚ ਆਉਂਦਾ ਹੈ। ਮਾਨਸ ਭਰਿਆ ਆਏ। ਹਜੂਰ ਕਹਿੰਦੇ ਜੇ ਸੰਸਾਰ ਦੇ ਅੰਦਰ ਇਹ ਜੀਵਨ ਮਿਲਿਆ ਨਾ, ਵੀ ਹੰਕਾਰ ਕਰਕੇ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਤੋ ਸੰਸਾਰ ਵਿੱਚ ਆ ਕੇ ਵੀ ਮਹਾਰਾਜ ਕਹਿੰਦੇ ਜ਼ਿੰਦਗੀ ਦਾ ਫਿਰ ਮਾਣ ਕਰਦਾ ਹੈ। ਜੀਵਨ ਵੀ ਹੰਕਾਰ ਦੇ ਨਸ਼ੇ ਵਿੱਚ ਹੀ ਆਪਣਾ ਬਤੀਤ ਕਰਦਾ ਹੈ। ਸੰਸਾਰ ਵਿੱਚ ਆ ਕੇ ਵੀ ਹੰਕਾਰ ਰੂਪੀ ਮਦ ਸ਼ਰਾਬ ਦਾ ਨਸ਼ਾ ਹੀ ਕਰਦਾ ਹੈ। ਜਿਤ ਪੀਤੈ ਮਤ ਦੂਰ ਹੋਏ। ਜਿਸ ਹੰਕਾਰ ਰੂਪੀ ਸ਼ਰਾਬ ਦਾ ਨਸ਼ਾ ਪੀਣੇ ਕਰਕੇ ਜਿਹੜੀ ਸਾਧ ਸੰਗਤ ਜੀ ਆਤਮ ਸ਼ੈਣੀ ਬੁੱਧ ਹੈ ਨਾ, ਉਹ ਚਲੀ ਜਾਂਦੀ ਹੈ। ਜਿਤ ਪੀਤੈ ਮਤ ਦੂਰ ਹੋਏ। ਮਨੁੱਖ ਖੋਟੀ ਮਤ ਨੂੰ ਧਾਰਨ ਕਰ ਲੈਂਦਾ ਹੈ, ਜਾਂ ਅਨਮਤੀਆਂ ਦੀ ਖੋਟੀ ਸਿੱਖਿਆ ਧਾਰਨ ਕਰਦਾ ਹੈ, ਜਾਂ ਮਨ ਮਤਾਂ ਕਰਦਾ ਹੈ। ਪਰ ਜਿਹੜੀ ਗੁਰਮਤ ਹੈ, ਜਿਹੜੀ ਆਤਮ ਸ਼ੈਣੀ ਬੁੱਧ ਹੈ, ਉਹਦੇ ਤੋਂ ਬੜਾ ਦੂਰ ਚਲਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਦਾਂ ਦਾ ਹੰਕਾਰ ਰੂਪੀ ਸ਼ਰਾਬ ਦਾ ਨਸ਼ਾ ਹੈ। ਬਾਰਲ ਪਵੈ ਵਿੱਚ ਆਏ। ਫਿਰ ਤਾਂ ਝਲਪਣੇ ਵਿੱਚ ਭਾਵ ਪਾਗਲਪਣੇ ਵਿੱਚ ਹੀ ਪਿਆ ਰਹਿੰਦਾ ਹੈ। ਪਰਮੇਸ਼ਰ ਦਾ ਨਾਮ ਵੀ ਭੁੱਲ ਜਾਂਦਾ ਹੈ। ਤੇ ਜਿਨ੍ਹਾਂ ਨੂੰ ਨਾਮ ਭੁੱਲਾ ਹੋਇਆ ਤਿਨਾਂ ਪਰਥਾਈ ਸਤਿਗੁਰੂ ਜੀ ਦੇ ਮੁਖ ਵਾਕ ਹਨ, ਬਿਨ ਨਾਵੈ ਜਗ ਕਮਲਾ ਫਿਰੈ। ਗੁਰਮੁਖ ਨਦਰੀ ਆਇਆ, ਕਮਲਿਆਂ ਦੀ ਤਰ੍ਹਾਂ ਜਗਤ ਫਿਰਦਾ ਪਿਆ ਜਿਨ੍ਹਾਂ ਨੂੰ ਪਰਮੇਸ਼ਰ ਭੁੱਲਾ ਹੈ। ਆਪਣਾ ਪਰਾਇਆ ਨਾ ਪਛਾਣਈ। ਨਾ ਤਾਂ ਆਪਣੇ ਸਵੈ ਸਰੂਪ ਦੀ ਪਹਿਚਾਣ ਕਰਦਾ ਜਦੋਂ ਹੰਕਾਰ ਰੂਪੀ ਮਦ ਸ਼ਰਾਬ ਦਾ ਨਸ਼ਾ ਕਰਦਾ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੱਜ ਦੇ ਹੁਕਮਨਾਮੇ ਸਾਹਿਬ ਵਿੱਚ ਵੀ ਇਹੋ ਬਚਨ ਕੀਤੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀ। ਜਬ ਹਮ ਹੋਤੇ, ਜਦੋਂ ਅਪਣਾਤੇ ਹੈ, ਜਦੋਂ ਤੱਕ ਹੰਕਾਰ ਦਾ ਨਸ਼ਾ ਹੈ, ਉਦੋਂ ਤੱਕ ਪਰਮਾਤਮਾ ਨਹੀਂ ਨਜ਼ਰ ਆਉਂਦਾ, ਉਦੋਂ ਤੱਕ ਸਵੈ ਸਰੂਪ ਦੀ ਵੀ ਪਹਿਚਾਣ ਨਹੀਂ ਕਦਾਚਿਤ ਕਰ ਸਕਦਾ। ਪਰ ਅਬ ਤੂੰ ਹੀ ਮੈਂ ਨਾਹੀ। ਜਦੋਂ ਹੰਕਾਰ ਦਾ ਨਸ਼ਾ ਉਤਰ ਜਾਂਦਾ, ਹਿਰਦੇ ਵਿੱਚ ਗਰੀਬੀ ਆ ਜਾਂਦੀ, ਨਿਮਰਤਾ ਧਾਰਨ ਕਰ ਲੈਂਦਾ, ਤਦੋਂ ਫਿਰ ਮੈਂ ਮੇਰੀ ਛੱਡ ਕੇ ਪਰਮੇਸ਼ਰ ਨੂੰ ਹੀ ਸਭ ਥਾਵਾਂ ਤੇ ਦੇਖਦਾ। ਸਭ ਥਾਵਾਂ ਤੇ ਪਰਮਾਤਮਾ ਤੂੰ ਹੀ ਤੂੰ ਹੈ। ਹੇ ਵਾਹਿਗੁਰੂ, ਸਭ ਥਾਵਾਂ ਤੇ ਤੁਹਾਡਾ ਬਲ ਵਰਤਦਾ ਪਿਆ। ਮਹਾਰਾਜ ਆਪ ਹੀ ਸਾਰੀ ਕਿਰਪਾ ਕਰਨ ਵਾਲੇ ਹੋ। ਇਦਾਂ ਦੀ ਫਿਰ ਮਨ ਵਿੱਚ ਭਾਵਨਾ ਬਣਾਉਂਦਾ ਹੈ।
ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਆਪਣਾ ਪਰਾਇਆ ਨਾ ਪਛਾਣਈ, ਨਾ ਤਾਂ ਸਵੈ ਸਰੂਪ ਦੀ ਪਹਿਚਾਣ ਕਰ ਸਕਦਾ ਹੈ, ਨਾ ਹੋਰਾਂ ਦੇ ਬਾਬਤ ਦੇਖਦਾ ਕਿ ਉਹਨਾਂ ਵਿੱਚ ਵੀ ਪ੍ਰਮਾਤਮਾ ਹੀ ਹੈ। ਨਿਰਦਈ ਬਣ ਜਾਂਦਾ ਹੈ, ਜੀਵਾਂ ਨੂੰ ਕੋ ਕਰਕੇ ਮਾਰਨ ਲੱਗ ਪੈਂਦਾ ਹੈ। ਆਸਮ ਹੋ ਧੱਕੇ ਖਾਏ। ਐਸਾ ਜਿਹੜਾ ਹੰਕਾਰੀ ਜੀਵ ਹੈ, ਮਾਲਕ ਪਰਮੇਸ਼ਰ ਦੇ ਵੱਲੋਂ ਵੀ ਧੱਕੇ ਖਾਂਦਾ ਹੈ। ਧੱਕੇ ਮਾਰ ਕਰਕੇ ਦਰਗਾਹ ਦੇ ਵਿੱਚ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ। ਜਿਤ ਪੀਤੈ ਖਸਮ ਵਿਸਰੈ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ, ਜਿਸ ਹੰਕਾਰ ਰੂਪੀ ਸ਼ਰਾਬ ਦਾ ਨਸ਼ਾ ਪੀਣੇ ਕਰਕੇ ਪਰਮਾਤਮਾ ਵਿਸਰ ਜਾਂਦਾ ਹੈ। ਦਰਗਹਿ ਮਿਲੈ ਸਜਾਏ। ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਉਹਨਾਂ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ ਨੇ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਘਰ ਵਿੱਚ ਵੀ ਸਜ਼ਾਵਾਂ ਮਿਲਦੀਆਂ ਹਨ। ਝੂਠਾ ਮਦ ਮੂਲ ਨਾ ਪੀਚਈ। ਇਸ ਲਈ ਜਿਹੜਾ ਹੰਕਾਰ ਰੂਪੀ ਸ਼ਰਾਬ ਦਾ ਝੂਠਾ ਨਸ਼ਾ ਹੈ ਨਾ, ਕਦਾਚਿਤ ਵੀ ਪੀਣਾ ਨਹੀਂ ਚਾਹੀਦਾ। ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਵੀ ਆਵਾਜ਼ ਚੱਲੇ, ਮਹਾਰਾਜ ਕਹਿੰਦੇ ਹੰਕਾਰ ਰੂਪੀ ਨਸ਼ੇ ਤੋਂ ਬਚਣਾ ਹੀ ਚਾਹੀਦਾ, ਕਿਉਂਕਿ ਇਹ ਜਿਹੜੀ ਹਉਮੈ ਹੈ ਨਾ, ਹੰਕਾਰ ਦਾ ਨਸ਼ਾ ਹੈ। ਸਾਧ ਸੰਗਤ ਜੀ, ਜੇ ਕਿਤੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮਿਹਨਤ ਕਰਕੇ ਕਿਸੇ ਉੱਚੇ ਰੁਤਬੇ ਤੇ ਪਹੁੰਚਦਾ, ਕਿਸੇ ਉੱਚੇ ਤਖਤ ਦੀ ਪ੍ਰਾਪਤੀ ਕਰ ਲੈਂਦਾ, ਖੁਦ ਜੀਵਨ ਦੇ ਵਿੱਚ ਕਮਾਈ ਕਰਦਾ, ਹੰਕਾਰ ਕਰਨੇ ਕਰਕੇ ਫਿਰ ਪਹਿਲਾਂ ਵਾਲੀ ਸਥਿਤੀ ਤੇ ਆ ਜਾਣਾ ਕਰਦਾ। ਹੰਕਾਰ ਇੰਨਾ ਜ਼ਿਆਦਾ ਮਾੜਾ ਹੈ, ਅਵਲ ਤਾਂ ਕੁਝ ਪ੍ਰਾਪਤੀ ਹੋਣ ਹੀ ਨਹੀਂ ਦਿੰਦਾ, ਤੇ ਜੇ ਕਿਤੇ ਥੋੜੀ ਬਹੁਤੀ ਪ੍ਰਾਪਤੀ ਹੋ ਜਾਂਦੀ ਹੈ, ਹੰਕਾਰ ਕਰਨੇ ਕਰਕੇ ਫਿਰ ਉੱਥੇ ਆ ਜਾਂਦਾ ਜਿੱਥੋਂ ਪਹਿਲਾਂ ਤੁਰਿਆ ਸੀਗਾ। ਤੇ ਕਈ ਵਾਰ ਉੱਥੋਂ ਵੀ ਪਤਾ ਨਹੀਂ ਕਿੱਥੇ ਫਿਰ ਟੇਢੀਆਂ ਜੂਨਾਂ ਵਿੱਚ ਭਟਕਦਾ ਰਹਿੰਦਾ, ਬਾਰ-ਬਾਰ 84 ਦੇ ਗੇੜੇ ਵਿੱਚ ਪੈਣਾ ਪੈਂਦਾ। ਇਦਾਂ ਦੀ ਮਹਾਰਾਜ ਕਹਿੰਦੇ ਜੀਵਨ ਵਿੱਚ ਹਾਲਤ ਬਣ ਜਾਂਦੀ ਹੈ। ਤੋ ਇਸ ਲਈ ਜਿੱਥੋਂ ਤੱਕ ਵੀ ਹਜ਼ੂਰ ਕਹਿੰਦੇ ਵਾਹ ਲੱਗੇ, ਕਦੇ ਹੰਕਾਰ ਰੂਪੀ ਨਸ਼ਾ ਨਹੀਂ ਕਰਨਾ ਚਾਹੀਦਾ। ਕਿਸੇ ਵੀ ਗੱਲ ਦਾ ਮਾਣ ਨਹੀਂ ਕਰਨਾ, ਕਿਸੇ ਗੱਲ ਦਾ ਮਨ ਵਿੱਚ ਹੰਕਾਰ ਨਹੀਂ ਕਰਨਾ ਚਾਹੀਦਾ। ਨਾਨਕ ਨਦਰੀ ਸੱਚ ਮਦ ਪਾਈਐ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਗੁਰਸਿੱਖੋ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰੂਪੀ ਨਸ਼ਾ ਪਰਮੇਸ਼ਰ ਦੀ ਕਿਰਪਾ ਕਰਕੇ ਮਿਲਦਾ, ਜਾਂ ਨਿਮਰਤਾ ਰੂਪੀ ਨਸ਼ਾ ਪਰਮੇਸ਼ਰ ਦੀ ਕਿਰਪਾ ਕਰਕੇ ਮਿਲਦਾ। ਹਿਰਦੇ ਦੀ ਗਰੀਬੀ ਦਾ ਨਸ਼ਾ ਵਾਹਿਗੁਰੂ ਕਿਰਪਾ ਕਰੇ ਤਾਂ ਮਿਲਦਾ ਹੈ। ਸਤਿਗੁਰ ਮਿਲੈ ਜਿਸ ਆਏ। ਕਿਹਨਾਂ ਨੂੰ ਮਹਾਰਾਜ ਹਿਰਦੇ ਦੀ ਗਰੀਬੀ ਮਿਲੀ ਹੈ, ਪਰਮੇਸ਼ਰ ਦੇ ਨਾਮ ਦਾ ਨਸ਼ਾ ਮਿਲਿਆ, ਕਹਿੰਦੇ ਜਿਹੜੇ ਗੁਰੂ ਵਾਲੇ ਬਣੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪੂਰੇ ਸਤਿਗੁਰੂ ਜੀ ਨੂੰ ਧਾਰਨ ਕੀਤਾ ਹੈ। ਸਦਾ ਸਾਹਿਬ ਕੈ ਰੰਗ ਰਹੈ। ਐਸੇ ਗੁਰਮੁਖ ਪਿਆਰੇ ਸਦਾ ਹੀ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ, ਜਿਨ੍ਹਾਂ ਤੇ ਪਰਮਾਤਮਾ ਕਿਰਪਾ ਕਰਕੇ ਨਾਮ ਦਾ ਨਸ਼ਾ ਜਿਨ੍ਹਾਂ ਨੂੰ ਕਰਾ ਦਿੰਦਾ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਨਸ਼ਾ ਕੀਤਾ, ਉਹ ਵਾਹਿਗੁਰੂ ਦੇ ਪਿਆਰ ਦੇ ਵਿੱਚ ਹੀ ਫਿਰ ਝੂਮਦੇ ਰਹਿੰਦੇ ਆ। ਉਹਨਾਂ ਨੂੰ ਸੰਸਾਰ ਦੀ ਸੁੱਧ ਬੁੱਧ ਵਿਸਰ ਜਾਂਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਪਿਆਰ ਵਿੱਚ ਹੀ ਭਿੱਜੇ ਰਹਿੰਦੇ ਆ। ਸੰਸਾਰ ਦੇ ਲੋਕ ਭਾਵੇਂ ਸਾਧ ਸੰਗਤ ਜੀ ਉਹਨਾਂ ਨੂੰ ਕਮਲੇ ਆਖਣ, ਭਾਵੇਂ ਉਹਨਾਂ ਨੂੰ ਪਾਗਲ ਆਖੀ ਜਾਣ, ਪਰ ਅਸਲ ਦੇ ਵਿੱਚ ਜਿਹੜੇ ਸੰਸਾਰ ਦੇ ਪਾਗਲ ਲੋਕ ਹੈ ਨਾ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਆਪ ਪਾਗਲ ਹਾਂ। ਜਿਵੇਂ ਇੱਕ ਸ਼ਦਾਈ ਕੋ ਪਾਗਲ ਨਹੀਂ ਨਾ ਮੰਨਦਾ ਕਿ ਮੈਂ ਪਾਗਲ ਹਾਂ, ਉਹ ਦੂਜਿਆਂ ਨੂੰ ਕਹਿੰਦਾ ਕਿ ਨਹੀਂ ਤੁਸੀਂ ਪਾਗਲ ਹੋ, ਮੈਂ ਸਮਝਦਾਰ ਹਾਂ, ਮੈਨੂੰ ਸਮਝ ਹੈ, ਮੈਨੂੰ ਗਿਆਤ ਹੈ, ਉਹ ਨਹੀਂ ਕਦੇ ਮੰਨਦਾ। ਤੋ ਇਸੇ ਪ੍ਰਕਾਰ ਮਹਾਰਾਜ ਜੀ ਨੇ ਵਚਨ ਕੀਤਾ ਨਾ, ਗੁਰਮੁਖ ਨਜ਼ਰੀ ਆਇਆ, ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਆਇਆ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾ ਇਹ ਜਗਤ ਕਮਲਾ ਹੈ, ਜਗਤ ਪਾਗਲ ਹੋਇਆ ਫਿਰ ਰਿਹਾ ਹੈ, ਪਾਗਲਪਨ ਝੱਲਪੁਣੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰੀ ਜਾ ਰਿਹਾ ਹੈ। ਇਦਾਂ ਦੀ ਜਗਤ ਦੀ ਹਾਲਤ ਬਣੀ ਹੈ। ਤੋ ਹਜੂਰ ਕਹਿੰਦੇ ਹਨ ਸੰਸਾਰ ਦੇ ਲੋਕ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੂੰ ਪਾਗਲ ਆਖਣ ਲੱਗ ਪੈਂਦੇ ਆ। ਸਾਧ ਸੰਗਤ ਜੀ, ਗੁਰ ਇਤਿਹਾਸ ਵਿੱਚ ਬਚਨ ਆਉਂਦੇ ਆ, ਸੰਸਾਰ ਦੇ ਲੋਕਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਨਹੀਂ ਬਖਸ਼ਿਆ। ਜਦੋਂ ਮਹਾਰਾਜ ਸਮਾਧੀ ਲਗਾ ਕਰਕੇ ਮਸਾਣਾਂ ਵਿੱਚ ਬੈਠੇ ਹੋਏ ਨੇ, ਤੇ ਕੋਈ ਕਹਿੰਦਾ ਜੀ ਇਹਨਾਂ ਵਿੱਚ ਜਿੰਨ ਪ੍ਰਵੇਸ਼ ਕਰ ਗਿਆ, ਕੋਈ ਭੂਤ ਪ੍ਰਵੇਸ਼ ਕਰ ਗਿਆ, ਏਦਾਂ ਆਖੀ ਜਾਂਦੇ ਆ। ਮਹਾਰਾਜ ਜੀ ਨੇ ਸ਼ਬਦ ਵੀ ਗੁਰਬਾਣੀ ਵਿੱਚ ਦਰਜ ਕੀਤਾ ਹੈ, ਕੋਈ ਆਖੈ ਭੂਤ ਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਬੇਚਾਰਾ। ਕਹਿੰਦੇ ਅਸੀਂ ਤਾਂ ਪਰਮਾਤਮਾ ਦੇ ਪਿਆਰ ਦੇ ਵਿੱਚ دیਵਾਨੇ ਹੋਏ ਸਾਂ,
ਪਰ ਸੰਸਾਰ ਦੇ ਲੋਕ ਕੋਈ ਸਾਨੂੰ ਪਾਗਲ ਆਖੀ ਜਾਂਦਾ ਹੈ, ਕੋਈ ਕਹਿੰਦਾ ਇਹਨਾਂ ਵਿੱਚ ਪ੍ਰੇਤ ਵੜ ਗਿਆ ਹੈ, ਕੋਈ ਆਖੀ ਜਾਂਦਾ ਨਹੀਂ ਨਹੀਂ ਉਹੋ ਹੀ ਉਹੋ ਹੀ ਨਾਨਕ ਦੇਵ ਹੀ ਹੈ ਜਿਹੜੇ ਸਾਡੇ ਨਾਲ ਮਿਲ ਕਰਕੇ ਇੱਥੇ ਮੋਦੀ ਖਾਨੇ ਵਿੱਚ ਰਹਿੰਦੇ ਆ, ਕਾਰ ਕਰਦੇ ਨੇ। ਤੋ ਇਸ ਪ੍ਰਕਾਰ ਸੰਸਾਰ ਦੇ ਲੋਕ ਮਹਾਰਾਜ ਕਹਿੰਦੇ ਜਿਹੜੇ ਆਪ ਪਾਗਲ ਹੈ ਨਾ, ਉਹ ਦੂਜਿਆਂ ਨੂੰ ਬਾਰ-ਬਾਰ ਕਹੀ ਜਾਂਦੇ ਕਿ ਨਹੀਂ ਤੁਸੀਂ ਪਾਗਲ ਹੋ। ਪਰ ਪਰਮੇਸ਼ਰ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਪ੍ਰੇਮ ਰੰਗ ਦੇ ਵਿੱਚ ਹੀ ਸਦਾ ਰਹਿੰਦੇ ਹਨ। ਮਹਿਲੀ ਪਾਵੈ ਥਾਉ, ਉਹ ਪ੍ਰਮਾਤਮਾ ਦੇ ਸਰੂਪ ਰੂਪੀ ਮਹਿਲ ਦੇ ਵਿੱਚ ਥਾਂ ਪਾਉਂਦੇ ਆ। ਉਹਨਾਂ ਨੂੰ ਕਦੇ ਟੇਢੀਆਂ ਜੂਨਾਂ ਵਿੱਚ ਨਹੀਂ ਪੈਣਾ ਪੈਂਦਾ, ਕਦੇ 84 ਦੇ ਗੇੜੇ ਵਿੱਚ ਨਹੀਂ ਉਹਨਾਂ ਨੂੰ ਭਟਕਣਾ ਪੈਂਦਾ, ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਨਹੀਂ ਲਟਕਣਾ ਪੈਂਦਾ, ਬਾਰ-ਬਾਰ ਸੰਸਾਰ ਸਮੁੰਦਰ ਦੇ ਵਿੱਚ ਉਹਨਾਂ ਨੂੰ ਗੋਤੇ ਨਹੀਂ ਖਾਣੇ ਪੈਂਦੇ, ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਕੇ ਹਿਰਦੇ ਅੰਦਰ ਆਪਣੇ ਚਰਨਾਂ ਦਾ ਪਿਆਰ ਲਗਾ ਦਿੰਦਾ ਹੈ। ਸਾਧ ਸੰਗਤ ਜੀ, ਪਿਆਰ ਵਿੱਚ ਭਿੱਜੇ ਹੋਏ ਗੁਰਮੁਖ ਪਿਆਰੇ ਹਜੂਰ ਕਹਿੰਦੇ ਨੇ ਰੰਗ ਹੱਸਹਿ ਰੰਗ ਰੋਵਹਿ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ ਬਾਧ ਸੱਚੇ ਨਾਹ। ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਹੁੰਦੀ, ਕੇਵਲ ਪ੍ਰਮਾਤਮਾ ਦੀ ਪਰਵਾਹ ਕਰਦੇ ਆ, ਕੇਵਲ ਵਾਹਿਗੁਰੂ ਦਾ ਭੈ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਆ। ਐਸਾ ਹਜੂਰ ਕਹਿੰਦੇ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਸੋ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਵਾਹਿਗੁਰੂ ਦੇ ਸਰੂਪ ਰੂਪੀ ਮਹਿਲ ਨੂੰ ਪਾਵੰਦੇ ਹਨ। ਮਹੱਲਾ ਤੀਜਾ, ਇਹੋ ਜਗਤ ਜੀਵਤ ਮਰੈ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਉਪਦੇਸ਼ ਦਿੰਦੇ ਹਨ, ਐ ਗੁਰਸਿੱਖੋ, ਇਹ ਜਗਤ ਜਿਹੜਾ ਹੈ ਨਾ, ਜੀਵਤ ਭਾਅ ਦੇ ਵੱਲੋਂ ਮਹਾਰਾਜ ਕਹਿੰਦੇ ਮਰਦਾ ਜਾ ਰਿਹਾ ਹੈ। ਭਾਵ ਜਿਉਂਦਿਆਂ ਹੀ ਅਸਲ ਦੇ ਵਿੱਚ ਜਿਨ੍ਹਾਂ ਨੇ ਆਪਣਤ ਨੂੰ ਮਿਟਾਇਆ, ਹਉਮੈ ਹੰਕਾਰ ਨੂੰ ਮਾਰਨਾ ਕੀਤਾ, ਸਾਧ ਸੰਗਤ ਜੀ ਅਸਲ ਦੇ ਵਿੱਚ ਜੀਵਨ ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੇ ਜੀਵਨ ਦੇ ਅੰਦਰ ਜੀਵਨ ਕਾਲ ਦੌਰਾਨ ਭਾਵ ਜਿਉਂਦਿਆਂ ਹੋਏ ਜਿਨ੍ਹਾਂ ਨੇ ਆਪਣਤ ਨੂੰ ਮਿਟਾਇਆ ਹੈ। ਤੇ ਜਦੋਂ ਤੱਕ ਆਪਣਤ ਨਹੀਂ ਮਿਟਾਉਂਦਾ, ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਉਦੋਂ ਤੱਕ ਕਦੇ ਸੰਸਾਰ ਦੇ ਅੰਦਰ ਬਾਰ-ਬਾਰ ਆਵਾਗਮਨ ਦੇ ਚੱਕਰ ਤੋਂ ਕਦੇ ਆਪਣਾ ਛੁਟਕਾਰਾ ਨਹੀਂ ਕਰਾ ਸਕਦਾ। ਤੋ ਇਸ ਲਈ ਹਜੂਰ ਕਹਿੰਦੇ ਇਹੋ ਜਗਤ ਜੀਵਤ ਮਰੈ। ਹਜੂਰ ਕਹਿੰਦੇ ਹਨ ਇਸ ਸੰਸਾਰ ਦੇ ਲੋਕ ਤਾਂ ਜੀਵਤ ਭਾਅ ਦੇ ਵੱਲ ਮਰ ਸਕਦੇ ਹਨ ਜਾ ਇਸ ਨੂੰ ਸੋਝੀ ਹੋਏ, ਜੇ ਪ੍ਰਮਾਤਮਾ ਕਿਰਪਾ ਕਰਕੇ ਇਹਨਾਂ ਨੂੰ ਸੋਝੀ ਦੇਵੇ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ, ਸੋਝੀ ਬਖਸ਼ੇ, ਕਿਉਂਕਿ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਸਮਝ ਪੈਂਦੀ ਹੈ। ਤਾਂ ਹੀ ਸਾਧ ਸੰਗਤ ਜੀ ਹੰਕਾਰ ਜਿਹੜਾ ਹੈ ਨਾ ਅਭਾਵ ਹੁੰਦਾ ਹੈ। ਨਹੀਂ ਤਾਂ ਬਾਰ-ਬਾਰ ਜੇ ਕਿਤੇ ਥੋੜਾ ਸਮਾਂ ਜਪ ਤਪ ਵੀ ਕੀਤਾ ਹੈ ਨਾ, ਕੋਈ ਜੀਵਨ ਦੇ ਅੰਦਰ ਸਾਧਨ ਕੀਤਾ ਹੈ, ਉਹਦਾ ਹੰਕਾਰ ਦਾ ਨਸ਼ਾ ਹੀ ਨਹੀਂ ਸਾਨੂੰ ਉਤਰਦਾ ਕਿ ਮੈਂ ਇੰਨਾ ਸਾਧਨ ਕੀਤੇ ਹੈ, ਮੈਂ ਇੰਨਾ ਜਪ ਤਪ ਕੀਤਾ, ਮੈਂ ਇੰਨਾ ਸਮਾਂ ਸ਼ਬਦ ਦਾ ਅਭਿਆਸ ਕੀਤਾ, ਮੈਂ ਇੰਨਾ ਸਮਾਂ ਗੁਰਬਾਣੀ ਪੜ੍ਹਦਾ ਜਾਂ ਪੜ੍ਹੀ ਹੈ। ਉਹ ਹੰਕਾਰ ਹੀ ਹਰ ਸਮੇਂ ਕਰਦਾ ਰਹਿੰਦਾ ਹੈ। ਪਰ ਜਦੋਂ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਦਾ ਹੈ, ਫਿਰ ਉਹ ਹੰਕਾਰ ਦਾ ਨਸ਼ਾ ਉਤਰਦਾ ਹੈ। ਤਾਂ ਸਮਝ ਪੈਂਦੀ ਹੈ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਹੇ ਗਰੀਬ ਨਵਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ, ਐ ਜੀਵ ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਪਰਮੇਸ਼ਰ ਕਿਰਪਾ ਕਰੇ ਤਾਂ ਉਹਦੇ ਗੁਣ ਗਾਈਦੇ ਐ, ਵਾਹਿਗੁਰੂ ਦਇਆ ਦ੍ਰਿਸ਼ਟੀ ਕਰੇ ਤਾਂ ਉਹਦਾ ਨਾਮ ਜਪਿਆ ਜਾਂਦਾ ਹੈ। ਆਪਣਾ ਕੋਈ ਬਲ ਨਹੀਂ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਕੋਈ ਆਪਣਾ ਬਲ ਨਹੀਂ ਹੈ, ਨਾ ਚੁੱਪ ਰਹਿਣ ਦੇ ਵਿੱਚ ਨਾ ਕੁਝ ਬੋਲਣ ਦੇ ਵਿੱਚ। ਤਾਂ ਫਿਰ ਨਿਮਰਤਾ ਦੇ ਘਰ ਵਿੱਚ ਆ ਕੇ ਗੁਰਸਿੱਖ ਬੇਨਤੀਆਂ ਕਰਦੇ ਨੇ, ਮਹਾਰਾਜ ਜਿਉ ਬੁਲਾਵੇ ਤਿਉ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਮਹਾਰਾਜ ਜਿਵੇਂ ਆਪ ਜੀ ਆਪਣਾ ਜਸ ਕਰਵਾਉਂਦੇ ਹੋ ਨਾ, ਉਸੇ ਤਰ੍ਹਾਂ ਹੀ ਮਹਾਰਾਜ ਕਰਦੇ, ਸਾਡਾ ਆਪਣਾ ਕੋਈ ਬਲ ਨਹੀਂ ਹੈ, ਕਿਉਂਕਿ ਮਤ ਸਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਮਹਾਰਾਜ ਆਪ ਕਿਰਪਾ ਕਰਕੇ ਸਾਡੇ ਸਰੀਰ ਰੂਪੀ ਸਾਜ਼ ਨੂੰ ਵਜਾਉਣ ਵਾਲੇ ਹੋ। ਜਿਵੇਂ ਸਾਜ਼ ਦੇ ਵਿੱਚੋਂ ਜਿੱਦਾਂ ਦੇ ਕੋਈ ਸਾਧ ਸੰਗਤ ਜੀ ਰਾਗ ਆਵਾਜ਼ ਪ੍ਰਗਟ ਕਰੇ, ਉਦਾਂ ਦੀ ਆਵਾਜ਼ ਨਿਕਲਦੀ ਹੈ। ਭਾਵੇਂ ਰਬਾਬ ਹੈ, ਭਾਵੇਂ ਤਾਨਪੁਰ ਹੈ, ਭਾਵੇਂ ਸਿਤਾਰ ਹੈ, ਭਾਵੇਂ ਹਾਰਮੋਨੀਅਮ ਹੈ, ਕੋਈ ਵੀ ਸਾਜ਼ ਹੈ ਨਾ, ਉਹਨੂੰ ਵਜਾਉਣ ਵਾਲਾ ਜਿਵੇਂ ਹੱਥਾਂ ਨੂੰ ਸਪਰਸ਼ ਕਰਦਾ ਹੈ, ਸਾਧ ਸੰਗਤ ਜੀ ਜਿੱਦਾਂ ਦੀ ਆਵਾਜ਼ ਕੱਢਣੀ ਚਾਹੇ ਉਦਾਂ ਦੀ ਕੱਢਦਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਸੰਸਾਰ ਦੇ ਜੀਵ ਵੀ ਸਾਰੇ ਸਾਜ਼ਾਂ ਦੀ ਤਰ੍ਹਾਂ।
ਪ੍ਰਮਾਤਮਾ ਸਭ ਜੀਵਾਂ ਨੂੰ ਹੋ ਕਰਕੇ ਆਪ ਹੀ ਬੋਲਦਾ ਪਿਆ ਹੈ ਨਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕੌਣ ਹੈ ਜਿਹੜਾ ਆਪਣੇ ਬਲ ਦੇ ਨਾਲ ਬੋਲਦਾ ਹੋਵੇ? ਕੋਈ ਨਹੀਂ ਹੈ। ਸਰਬ ਜੀਵਾਂ ਰੂਪ ਹੋ ਕੇ ਪਰਮੇਸ਼ਰ ਆਪ ਬੋਲਦਾ ਪਿਆ। ਆਪ ਹੀ ਪ੍ਰਮਾਤਮਾ ਸਰਬ ਜੀਵਾਂ ਦੇ ਅੰਦਰ ਬੋਲਦਾ, ਆਪ ਹੀ ਦੇਖਦਾ, ਆਪ ਹੀ ਸੁਣਦਾ ਪਿਆ ਸਭ ਜੀਵਾਂ ਰੂਪ ਹੋ ਕਰਕੇ। ਤਾਂ ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਜੀਵ ਸਾਜ਼ਾਂ ਦੀ ਤਰ੍ਹਾਂ ਹੈ। ਜਿਵੇਂ ਪ੍ਰਮਾਤਮਾ ਜਿੱਦਾਂ ਕਿਸੇ ਤੋਂ ਬੁਲਾਉਂਦਾ ਉਸੇ ਤਰ੍ਹਾਂ ਬੋਲਦੇ ਹਨ। ਜਿਵੇਂ ਸਾਜ਼ਾਂ ਤੋਂ ਜਿੱਦਾਂ ਦੀ ਆਵਾਜ਼ ਕੋਈ ਪ੍ਰਗਟ ਕਰਨੀ ਚਾਹੁੰਦਾ ਕਰਦਾ ਹੈ, ਇਸੇ ਪ੍ਰਕਾਰ ਸੰਸਾਰ ਦੇ ਸਾਰੇ ਜੀਵ ਕਠਪੁਤਲੀਆਂ ਦੀ ਤਰ੍ਹਾਂ ਨੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨ ਵੀ ਹਨ, ਕਾਠ ਕੀ ਪੁੱਤਰੀ ਕਹਾ ਕਰੇ ਬਪੁਰੀ ਖਿਲਾਵਨ ਹਾਰੋ ਜਾਣੈ, ਜੈਸਾ ਪੇਖ ਕਰਾਵੇ ਬਾਜੀਗਰੋ ਤੈਸੋ ਸਾਜ ਆਨੈ। ਕਠਪੁਤਲੀਆਂ ਦੀ ਤਰ੍ਹਾਂ ਸੰਸਾਰ ਦੇ ਜੀਵ ਹੈ। ਜਿਵੇਂ ਜਿਵੇਂ ਜੀਵਾਂ ਨੂੰ ਨਚਾਉਂਦਾ ਉਸੇ ਤਰ੍ਹਾਂ ਨੱਚਦੇ ਹੈ। ਜਿਵੇਂ ਜਿਵੇਂ ਸੰਸਾਰ ਦੀ ਖੇਡ ਕਰਮਾਂ ਦੀ ਖੇਡ ਖਿਡਾਉਂਦਾ ਉਸੇ ਤਰ੍ਹਾਂ ਖੇਡਦੇ ਪਏ ਹੈ। ਜਿਵੇਂ ਪ੍ਰਮਾਤਮਾ ਬੁਲਾਉਣਾ ਚਾਹੇ ਉਸੇ ਤਰ੍ਹਾਂ ਬੁਲਾਵੰਦਾ ਹੈ। ਐਸੀ ਮਹਾਰਾਜ ਕਹਿੰਦੇ ਸੰਸਾਰ ਦੀ ਰੀਤੀ ਹੈ। ਤੋ ਹਜੂਰ ਕਹਿੰਦੇ ਜੇ ਪ੍ਰਮਾਤਮਾ ਕਿਰਪਾ ਕਰੇ ਸੋਝੀ ਬਖਸ਼ੇ ਨਾ, ਤਾਂ ਹੀ ਮਹਾਰਾਜ ਕਹਿੰਦੇ ਜੀਵਤ ਭਾਅ ਦੇ ਵੱਲੋਂ ਜੀਵ ਮਰਦੇ ਹਨ। ਨਹੀਂ ਤੇ ਹਰ ਸਮੇਂ ਹੰਕਾਰ ਦਾ ਹੀ ਨਸ਼ਾ ਚੜਿਆ ਰਹਿੰਦਾ ਹੈ। ਜਾ ਤਿਨ ਸਵਾਲਿਆ ਤਾ ਸਭ ਰਹਿਆ। ਜੇ ਪ੍ਰਮਾਤਮਾ ਨੇ ਅਵਿਦਿਆ ਰੂਪ ਨੀਂਦਰਾ ਵਿੱਚ ਜੀਵਾਂ ਨੂੰ ਸਵਾਲ ਕੇ ਰੱਖਿਆ ਤਾਂ ਸੁੱਤੇ ਰਹਿੰਦੇ ਆ। ਉਹ ਕਦੇ ਵੀ ਜਾਗਦੇ ਨਹੀਂ। ਕਦੇ ਉਹਨਾਂ ਨੂੰ ਚੇਤੇ ਨਹੀਂ ਆਉਂਦਾ ਕਿ ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਹੈ। ਕਦੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਨਿਤਨੇਮ ਕਰਨਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਕਰਨੀ, ਸੇਵਾ ਸਿਮਰਨ ਕਰਨਾ, ਭਜਨ ਬੰਦਗੀ ਕਰਨਾ। ਕੁਝ ਨਹੀਂ ਮਹਾਰਾਜ ਕਹਿੰਦੇ ਉਹਨਾਂ ਨੂੰ ਚੇਤੇ ਹੁੰਦਾ। ਕੇਵਲ ਚੇਤੇ ਹੁੰਦਾ ਖਾਣਾ ਪੀਣਾ ਹੱਸਣਾ ਸੌਣਾ। ਇਹ ਸੰਸਾਰ ਦੇ ਅੰਦਰ ਖਾ ਪੀ ਲੈਣਾ, ਗੱਲਾਂ ਬਾਤਾਂ ਕਰ ਲਈਆਂ, ਨਿੰਦਿਆ ਚੁਗਲੀ ਕਰਨੀ, ਸੌ ਲਿਆ, ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਭੋਗ ਲਿਆ। ਬਸ ਇਹੋ ਮਹਾਰਾਜ ਕਹਿੰਦੇ ਉਹਨਾਂ ਨੂੰ ਚੇਤੇ ਹੁੰਦਾ। ਜੇ ਚੇਤੇ ਨਹੀਂ ਹੁੰਦਾ ਤੇ ਇੱਕ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਹੁੰਦਾ। ਬਾਕੀ ਸਭ ਕੁਝ ਉਹਨਾਂ ਨੂੰ ਯਾਦ ਹੁੰਦਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਉਹਨਾਂ ਦੇ ਆਪਣੇ ਵਸ ਵੀ ਕੁਝ ਨਹੀਂ ਹੈ। ਜਾਂ ਤਿੰਨ ਸਵਾਲਿਆ ਤਾਂ ਸਭ ਰਹਿਆ। ਜੇ ਪ੍ਰਮਾਤਮਾ ਨੇ ਉਹਨਾਂ ਦੇ ਮਨ ਤੇ ਪਰਦਾ ਪਾਇਆ ਹੋਇਆ, ਮੋਹ ਮਮਤਾ ਦੇ ਪਰਦੇ ਪਾਏ ਹੋਏ, ਮਹਾਰਾਜ ਕਹਿੰਦੇ ਅਵਿਦਿਆ ਰੂਪ ਨੀਂਦਰਾ ਵਿੱਚ ਹੀ ਸੁੱਤੇ ਰਹਿੰਦੇ ਹਨ। ਜਗਾਏ ਤਾਂ ਸੁਧ ਹੋਏ। ਪ੍ਰਮਾਤਮਾ ਕਿਰਪਾ ਕਰੇ ਅਵਿਦਿਆ ਰੂਪ ਨੀਂਦਰਾ ਤੋਂ ਜਗਾ ਦੇਵੇ ਆਪਣੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ, ਤਾਂ ਜਾਗਰਤ ਅਵਸਥਾ ਵਿੱਚ ਆਉਂਦੇ ਹਨ। ਤਾਂ ਹੀ ਹਜੂਰ ਕਹਿੰਦੇ ਹਨ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਉਹੀ ਮਹਾਰਾਜ ਕਹਿੰਦੇ ਜਾਗਰਤ ਅਵਸਥਾ ਵਿੱਚ ਆਉਂਦੇ ਹੈ। ਤੇ ਜਦੋਂ ਜਾਗਦੇ ਆ ਨਾ ਤਾਂ ਹੀ ਸਾਧ ਸੰਗਤ ਜੀ ਉਹਨਾਂ ਨੂੰ ਗਿਆਤ ਮਿਲਦੀ ਹੈ, ਤਾਂ ਫਿਰ ਸੁੱਧ ਕੋਈ ਖਬਰ ਮਿਲਦੀ ਹੈ। ਪ੍ਰਤੱਖ ਵੀ ਕੋਈ ਮਨੁੱਖ ਸੁੱਤਾ ਹੋਵੇ ਨਾ, ਤੇ ਸੁੱਤਾ ਜਿਵੇਂ ਸਿਆਣੇ ਕਹਿੰਦੇ ਸੁੱਤਾ ਬੰਦਾ ਮਰਿਆਂ ਦੇ ਬਰਾਬਰ ਹੁੰਦਾ, ਕੋਈ ਨਹੀਂ ਪਤਾ ਹੁੰਦਾ ਕਿੱਥੇ ਪਿਆ। ਗਾੜੀ ਨੀਂਦ ਵਿੱਚ ਸੁੱਤਾ ਹੋਵੇ ਨਾ ਕੋਈ ਪਤਾ ਹੀ ਨਹੀਂ ਲੱਗਦਾ। ਘਰ ਦੇ ਵਿੱਚੋਂ ਚੋਰ ਚੋਰੀ ਕਰਕੇ ਲੈ ਜਾਂਦੇ ਆ, ਸੰਨ ਕਰ ਲਾ ਕੇ ਨਾ ਸਭ ਕੁਝ ਪਦਾਰਥ ਧਨ ਉਹਨਾਂ ਦਾ ਚੋਰ ਜਿਹੜੇ ਹਨ ਚੋਰੀ ਕਰਕੇ ਲੈ ਜਾਂਦੇ ਨੇ, ਕੁਝ ਨਹੀਂ ਪਤਾ ਚੱਲਦਾ। ਸੋ ਇਸੇ ਪ੍ਰਕਾਰ ਜਿਹੜਾ ਜੀਵ ਅਵਿਦਿਆ ਰੂਪ ਨੀਂਦਰਾ ਵਿੱਚ ਸੁੱਤਾ ਪਿਆ, ਸਾਧ ਸੰਗਤ ਜੀ, ਉਹ ਕਦਾ ਚਿੱਤ ਵੀ ਮਹਾਰਾਜ ਕਹਿੰਦੇ ਉੱਠਦਾ ਨਹੀਂ ਜਿੰਨੀ ਦੇਰ ਤੱਕ ਕੋਈ ਉਠਾਲੇ ਨਾ। ਪ੍ਰਮਾਤਮਾ ਕਿਰਪਾ ਕਰਕੇ ਉਠਾਲੇ ਤਾਂ ਉੱਠਣਾ ਕਰਦਾ। ਤੇ ਜਿਵੇਂ ਪ੍ਰਤੱਖ ਵੀ ਮਨੁੱਖ ਉੱਠ ਕਰਕੇ ਫਿਰ ਪਤਾ ਚੱਲਦਾ ਮੇਰੇ ਘਰ ਦੇ ਵਿੱਚ ਚੋਰ ਚੋਰੀ ਕਰਕੇ ਸਭ ਕੁਝ ਲੈ ਕੇ ਗਏ ਆ। ਇਸੇ ਪ੍ਰਕਾਰ ਜਦੋਂ ਜੀਵ ਜਾਗਰਤ ਅਵਸਥਾ ਵਿੱਚ ਆਉਂਦਾ ਜਗਾਏ ਤਾਂ ਸੁਧ ਹੋਏ। ਪਰਮਾਤਮਾ ਕਿਰਪਾ ਕਰਕੇ ਜਗਾਵੇ ਨਾ ਸੁਰਤ ਨੂੰ, ਤਾਂ ਹੀ ਸਾਧ ਸੰਗਤ ਜੀ ਫਿਰ ਉਹਨੂੰ ਖਬਰ ਮਿਲਦੀ ਹੈ, ਓਹੋ ਮੇਰਾ ਜੀਵਨ ਦਾ ਵੱਡਾ ਪੱਖ ਇਸੇ ਤਰ੍ਹਾਂ ਹੀ ਲੰਘ ਗਿਆ। ਸੁੱਤਿਆਂ ਪਿਆ ਹੀ ਅਜਾਈ ਮੇਰਾ ਜ਼ਿੰਦਗੀ ਦਾ ਵੱਡਾ ਪੱਖ ਬਤੀਤ ਹੋ ਗਿਆ। ਮੈਂ ਪਹਿਲਾਂ ਕਿਉਂ ਨਹੀਂ ਪ੍ਰਮਾਤਮਾ ਦਾ ਭਜਨ ਕੀਤਾ, ਕਿਉਂ ਨਹੀਂ ਬੰਦਗੀ ਕੀਤੀ, ਕਿਉਂ ਨਹੀਂ ਗੁਰੂ ਵਾਲਾ ਬਣ ਕੇ ਸੇਵਾ ਸਿਮਰਨ ਕੀਤਾ, ਕਿਉਂ ਨਹੀਂ ਪਹਿਲਾਂ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਕੀਤੀ। ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਉਹਦਾ ਲੰਘ ਜਾਂਦਾ ਹੈ। ਫਿਰ ਬਾਅਦ ਵਿੱਚ ਪਤਾ ਚੱਲਦਾ ਜਦੋਂ ਵਾਹਿਗੁਰੂ ਕਿਰਪਾ ਕਰਕੇ ਜਗਾਉਂਦਾ ਹੈ। ਨਾਨਕ ਨਦਰ ਕਰੇ ਜੇ ਆਪਣੀ। ਸਤਿਗੁਰੂ ਜੀ ਆਖ ਰਹੇ ਨੇ ਗੁਰਸਿੱਖੋ,
ਪਰਮਾਤਮਾ ਜੇ ਆਪ ਹੀ ਆਪਣੀ ਕਿਰਪਾ ਦੀ ਨਜ਼ਰ ਕਰ ਦੇਵੇ, ਸਤਿਗੁਰ ਮੇਲੇ ਸੋਏ। ਉਹ ਜੀਵ ਪੂਰੇ ਸਤਿਗੁਰੂ ਜੀ ਦੇ ਨਾਲ ਆ ਕੇ ਮਿਲਦਾ ਹੈ। ਸਤਿਗੁਰ ਮੇਲੇ ਸੋਏ, ਜਾਂ ਫਿਰ ਪੂਰੇ ਸਤਿਗੁਰੂ ਜੀ ਉਸ ਜੀਵ ਨੂੰ ਪਰਮਾਤਮਾ ਦੇ ਨਾਲ ਮੇਲ ਦਿੰਦੇ ਹਨ। ਗੁਰ ਪ੍ਰਸਾਦ ਜੀਵਤ ਮਰੈ। ਫਿਰ ਗੁਰਾਂ ਦੀ ਕਿਰਪਾ ਦੁਆਰਾ ਉਹ ਜੀਵ ਜੀਵਤ ਭਾਵ ਤੋਂ ਮਰਦਾ ਹੈ, ਆਪਣਤ ਨੂੰ ਅਭਾਵ ਕਰ ਲੈਂਦਾ ਹੈ, ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਸਤਿਗੁਰੂ ਜੀ ਵਾਹਿਗੁਰੂ ਮੰਤਰ ਦੀ ਦਾਤ ਬਖਸ਼ਿਸ਼ ਕਰਕੇ ਹੰਕਾਰ ਤੋਂ ਰਹਿਤ ਕਰ ਦਿੰਦੇ ਹਨ। ਤਾਂ ਫਿਰ ਮਰਨ ਨਾ ਹੋਏ। ਤਾਂ ਮਹਾਰਾਜ ਕਹਿੰਦੇ ਦੁਬਾਰਾ ਫਿਰ ਉਹਨਾਂ ਦਾ ਮਰਨਾ ਨਹੀਂ ਹੁੰਦਾ, ਦੁਬਾਰਾ ਫਿਰ ਉਹਨਾਂ ਨੂੰ ਕਾਲ ਦੀ ਲਪੇਟ ਵਿੱਚ ਨਹੀਂ ਆਉਣਾ ਪੈਂਦਾ, ਅਮਰ ਹੋ ਜਾਂਦੇ ਹਨ, ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ, ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਦੇ ਐ। ਫਿਰ ਦੁਬਾਰਾ ਉਹਨਾਂ ਨੂੰ ਕਦੇ ਮੌਤ ਨਹੀਂ ਮਾਰ ਸਕਦੀ। ਪੌੜੀ ਜਿਸ ਦਾ ਕੀਤਾ ਸਭ ਕਿਛ ਹੋਵੇ। ਪੌੜੀ ਅੰਦਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਨੇ, ਹੇ ਗੁਰਸਿੱਖੋ, ਜਿਸ ਅਕਾਲ ਪੁਰਖ ਪਰਮਾਤਮਾ ਦਾ ਸਭ ਕੁਝ ਪੈਦਾ ਕੀਤਾ, ਸਾਰੀ ਸ੍ਰਿਸ਼ਟੀ, ਸਾਰੇ ਸ੍ਰਿਸ਼ਟੀ ਦਾ ਆਕਾਰ ਜਿਸ ਪਰਮੇਸ਼ਰ ਦਾ ਬਣਾਇਆ ਹੈ, ਤਿਸਨੋ ਪਰਵਾਹ ਨਾਹੀ ਕਿਸੈ ਕੇਰੀ। ਉਸ ਪਰਮਾਤਮਾ ਨੂੰ ਕਿਸੇ ਦੀ ਪਰਵਾਹ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਦਾ ਡਰ ਨਹੀਂ, ਕਿਸੇ ਦਾ ਖੌਫ ਨਹੀਂ, ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਹਾਂ, ਸੰਸਾਰ ਦੇ ਜੀਵਾਂ ਦੀ ਪਰਵਰਿਸ਼ ਦੀ ਉਹ ਪਰਮਾਤਮਾ ਨੂੰ ਪਰਵਾਹ ਹੈ। ਜੀਵਾਂ ਦੀ ਰੱਖਿਆ ਕਰਨੀ, ਸਭ ਦੀ ਦੇਖ ਰੇਖ ਕਰਨੀ, ਜੀਵਾਂ ਦੇ ਕਰਮਾਂ ਅਨੁਸਾਰ ਸਰਬ ਜੀਵਾਂ ਨੂੰ ਫਲ ਦੇਣਾ, ਇਹ ਤਾਂ ਰੱਬ ਨੂੰ ਫਿਕਰ ਹੈ, ਇਹ ਤਾਂ ਪਰਵਾਹ ਹੈ ਵਿਸ਼ੇਸ਼ ਕਰਕੇ। ਪਰ ਹੋਰ ਡਰ ਵਾਲੀ ਪਰਵਾਹ ਕਿਸੇ ਦੀ ਨਹੀਂ ਹੈ ਪਰਮਾਤਮਾ, ਕਿ ਕਿਸੇ ਦਾ ਡਰ ਹੋਵੇ, ਕਿਸੇ ਦਾ ਭੈ ਹੋਵੇ ਨਾ। ਮਹਾਰਾਜ ਕਹਿੰਦੇ ਬੇਪਰਵਾਹ ਪਰਮਾਤਮਾ ਹੈ, ਕਿਉਂਕਿ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਸਭ ਦਾ ਮਾਲਕ ਪਰਮਾਤਮਾ ਆਪ ਹੈ। ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ। ਹਰੀ ਅਕਾਲ ਪੁਰਖ ਪਰਮਾਤਮਾ ਜੀਓ, ਆਪ ਜੀ ਦਾ ਦਿੱਤਾ ਹੋਇਆ ਹਰ ਕੋਈ ਖਾਂਦਾ ਪਿਆ। ਜੋ ਕੁਝ ਵੀ ਅਸੀਂ ਖਾਂਦੇ ਹਾਂ, ਪਹਿਨਦੇ ਹਾਂ, ਹੰਡਾਉਂਦੇ ਪਏ ਆ, ਸਾਧ ਸੰਗਤ ਜੀ ਸਭ ਕੁਝ ਪਰਮੇਸ਼ਰ ਦਾ ਹੀ ਦਿੱਤਾ ਹੈ। ਸਤਿਗੁਰੂ ਜੀ ਗੁਰਬਾਣੀ ਵਿੱਚ ਬਖਸ਼ਿਸ਼ ਕਰਦੇ ਆ ਨਾ, ਸਾਨੂੰ ਸਿਹਤ ਦਿੰਦੇ ਆ। हे ਪ੍ਰਾਣਾ ਧਾਰੀ ਜੀਵਾ, ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਸ ਪ੍ਰਮਾਤਮਾ ਦੇ 36 ਪ੍ਰਕਾਰ ਦੇ ਭੋਜਨ ਛਕਦਾ ਨਾ, ਤਰ੍ਹਾਂ ਤਰ੍ਹਾਂ ਦੇ ਸਵਾਦ ਲਾ ਕੇ ਉਹਨੂੰ ਆਪਣੇ ਚਿੱਤ ਵਿੱਚ ਸਾਂਭ ਕੇ ਰੱਖ, ਉਹਦਾ ਸ਼ੁਕਰਾਨਾ ਕਰਿਆ ਕਰ ਹਰ ਸਮੇਂ। ਤੋ ਇਸ ਪ੍ਰਕਾਰ ਹਜੂਰ ਦੇ ਹੋਰ ਵੀ ਬਚਨ ਹਨ, ਸੋ ਕਿਉ ਬਿਸਰਿਆ ਜਿਨ ਸਭ ਕੁਛ ਦੀਆ। ਸਾਰਾ ਕੁਝ ਜਿਸ ਪ੍ਰਮਾਤਮਾ ਨੇ ਦਿੱਤਾ ਹੈ, ਖਾਣ ਪਹਿਨਣ ਲਈ ਸੁੱਖ ਸਹੂਲਤਾਂ ਕਿੰਨੇ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ ਨੇ, ਉਸ ਪਰਮੇਸ਼ਰ ਨੂੰ ਕਾਹਦੇ ਵਾਸਤੇ ਵਿਸਾਰਨਾ ਹੈ। ਰੱਬ ਦਾ ਧੰਨਵਾਦ ਕਰਿਆ ਕਰ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਕਰ। ਹਜੂਰ ਕਹਿੰਦੇ ਪ੍ਰਮਾਤਮਾ ਸਭ ਕੁਝ ਆਪ ਜੀ ਦਾ ਦਿੱਤਾ ਹੋਇਆ ਖਾ ਰਹੇ ਹਾਂ। ਸਭ ਮੁਹਤਾਜੀ ਕੱਢੈ ਤੇਰੀ। ਹਰ ਕੋਈ ਮਹਾਰਾਜ ਤੁਹਾਡੀ ਮੁਹਤਾਜੀ ਕੱਢਦਾ, ਹਰ ਕੋਈ ਤੁਹਾਡੇ ਅਧੀਨ ਹੋ ਕਰਕੇ ਰਹਿਣ ਵਾਲਾ ਹੈ। ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਅਧੀਨ ਹੈ, ਕਿਉਂਕਿ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੋਇਆ। ਹੁਕਮੀ ਹੋਵਨ ਆਕਾਰ, ਪਰਮੇਸ਼ਰ ਦੇ ਹੁਕਮ ਦੇ ਅੰਦਰ ਹੀ ਹੈ, ਹੁਕਮ ਹੈ ਅੰਦਰ ਸਭ ਕੋ। ਸਾਰਾ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਵਰਤਦਾ ਪਿਆ ਹੈ। ਜੇ ਤੁਧਨੋ ਸਾਲਾਹੇ ਸੋ ਸਭ ਕਿਛ ਪਾਵੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਐ ਪ੍ਰਮਾਤਮਾ ਜੀ, ਜੇ ਕੋਈ ਜੀਵ ਭਾਵਨਾ ਦੇ ਨਾਲ ਆਪ ਜੀ ਨੂੰ ਸਲਾਹੁਣੇ ਨਾ, ਤੁਹਾਡੀਆਂ ਸਿਫਤਾਂ ਕਰੇ, ਸਭ ਕੁਝ ਪਾਵੇ, ਸਾਰਾ ਕੁਝ ਹੀ ਪਾ ਲੈਂਦਾ। ਕਿਹੜੀ ਦਾਤ ਹੈ ਜਿਹੜੀ ਉਸ ਨੂੰ ਪ੍ਰਮਾਤਮਾ ਨਹੀਂ ਦਿੰਦਾ? ਪਰਮੇਸ਼ਰ ਸਾਰੀਆਂ ਦਾਤਾਂ ਆਪ ਜੀ ਉਹਦੀ ਝੋਲੀ ਵਿੱਚ ਪਾ ਦਿੰਦੇ ਹੋ। ਦੇ ਸ਼ਰਧਾ ਰੂਪ ਝੋਲੀ ਅੱਡ ਕੇ ਮਹਾਰਾਜ ਆਪ ਜੀ ਦੀਆਂ ਸਿਫਤਾਂ ਕਰਦਾ ਹੈ। ਜਿਸਨੋ ਕਿਰਪਾ ਨਿਰੰਜਨ ਕੇਰੀ। ਪਰ ਇਹ ਦਾਤ ਉਹਨਾਂ ਨੂੰ ਮਿਲਦੀ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਸ਼ੁੱਧ ਸਰੂਪ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ ਹੈ, ਉਹਨਾਂ ਨੂੰ ਜੀਵਨ ਦੇ ਵਿੱਚ ਇਹ ਦਾਤ ਮਿਲਦੀ ਹੈ। ਉਹ ਪ੍ਰਮਾਤਮਾ ਦੀ ਸਿਫਤ ਕਰਦੇ ਹੈ, ਉਹ ਵਾਹਿਗੁਰੂ ਜੀ ਦਾ ਜਸ ਉਚਾਰਨ ਕਰਦੇ ਨੇ, ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਸੋਹੀ ਸਾਹੋ ਸੱਚਾ ਬਣਜਾਰਾ। ਮਹਾਰਾਜ ਸਾਹਿਬ ਜੀ ਆਖ ਰਹੇ ਹੈ, ਉਹ ਅਸਲ ਦੇ ਵੀ ਸੱਚਾ ਸ਼ਾਹੂਕਾਰ ਹੈ, ਉਹ ਅਸਲ ਦੇ ਵੀ ਸੱਚਾ ਵਪਾਰੀ ਹੈ। ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਉਹ ਸੱਚਾ ਵਪਾਰ ਕਰਨ ਵਾਲਾ ਹੈ। ਜਿਨ ਵਖਰ ਲੱਦਿਆ
ਪੜ੍ਹ ਦਿਓ। ਹਰ ਨਾਮ ਧਨ ਤੇਰੀ ਜਿਨ੍ਹਾਂ ਨੇ ਇਹ ਪ੍ਰਮਾਤਮਾ ਤੇਰੇ ਨਾਮ ਰੂਪੀ ਧਨ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਪਰਮੇਸ਼ਰ ਤੇਰੇ ਨਾਮ ਰੂਪੀ ਜਿਹੜਾ ਵੱਖਰ ਪਦਾਰਥ ਹੈ, ਵਸਤੂਆਂ, ਇਹਨਾਂ ਨੂੰ ਲੱਦਣਾ ਕੀਤਾ ਹੈ। ਜਾਂ ਹਜੂਰ ਕਹਿੰਦੇ ਪਰਮੇਸ਼ਰ ਦੇ ਨਾਮ ਦੁਆਰਾ ਜਿਨ ਵੱਖਰ ਲੱਦੇ ਆ, ਜਿਨ੍ਹਾਂ ਨੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੂੰ ਸੋਝੀ ਪ੍ਰਾਪਤ ਹੋ ਗਈ, ਜਿਨ੍ਹਾਂ ਨੂੰ ਗਿਆਤ ਮਿਲ ਗਈ ਹੈ, ਉਹਨਾਂ ਨੇ ਸੱਚੇ ਨਾਮ ਰੂਪੀ ਪਦਾਰਥਾਂ ਨੂੰ, ਸੱਚਾ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਰੂਪੀ ਪਦਾਰਥ ਆਪਣੇ ਹਿਰਦੇ ਤੇ ਲੱਦਣਾ ਕੀਤਾ ਹੈ, ਸਾਂਭ ਕਰਕੇ ਰੱਖਿਆ ਹੈ। ਪਰਮਾਤਮਾ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੋ ਗਈ, ਉਹਨਾਂ ਨੇ ਨਾਮ ਰੂਪੀ ਖਜ਼ਾਨਾ ਸਾਂਭ ਕਰਕੇ ਰੱਖਿਆ ਹੈ। ਸਭ ਤਿਸੈ ਨੋ ਸਲਾਹਿਓ ਸੰਤੋ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹੈ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ। ਹੇ ਗੁਰਸਿੱਖੋ, ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਸਾਰੇ ਮਿਲ ਕਰਕੇ ਸਲਾਹੁਣਾ ਕਰੋ, ਜਿਹੜੇ ਹਰ ਇੱਕ ਜੀਵ ਉਸ ਪ੍ਰਮਾਤਮਾ ਨੂੰ ਹੀ ਗਾ ਰਹੇ ਹਨ। ਜਿਨ ਦੂਜੇ ਭਾਵ ਕੀ ਮਾਰ ਬਿਡਾਰੀ ਢੇਰੀ। ਐ ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ੋ, ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰੋ, ਜਿਸ ਪ੍ਰਮਾਤਮਾ ਨੇ ਦੂਜੇ ਦਵੈਸ਼ ਭਾਵਨਾ ਦੀ ਢੇਰੀ ਨੂੰ ਢਾਹ ਦਿੱਤਾ ਹੈ। ਕਿਉਂਕਿ ਜਿਹੜੀ ਦਵੈਸ਼ ਹੈ ਨਾ, ਈਰਖਾ ਹੈ, ਜਾਂ ਕਹਿ ਲਈਏ ਕਿ ਦੁਬਦਾ ਹੈ, ਦੁੰਦਵਾਦ ਹੈ, ਇਹ ਵੀ ਇੱਕ ਬੜੀ ਵੱਡੀ ਢੇਰੀ ਬਣੀ ਹੋਈ ਹੈ, ਜਿਹੜੀ ਪ੍ਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦੀ। ਢੇਰੀ ਕਹਿ ਲਈਏ ਕਿ ਪਹਾੜ ਦੀ ਤਰ੍ਹਾਂ ਵੱਡਾ ਪਹਾੜ ਹੋਵੇ, ਕੋਈ ਮਨੁੱਖ ਪਿੰਗਲਾ ਹੋਵੇ ਤੇ ਉਹਦੇ ਤੋਂ ਪਾਰ ਨਹੀਂ ਹੋਇਆ ਜਾਂਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਮਨ ਤੇ ਬੁੱਧ ਰੂਪੀ ਜਿਹੜੇ ਪੈਰ ਆ ਨਾ, ਇਹਨਾਂ ਕਰਕੇ ਮਨੁੱਖ ਪਿੰਗਲਾ ਹੈ। ਨਾ ਤਾਂ ਚੰਗੀ ਬੁੱਧ ਹੈ, ਬੁੱਧੀ ਦਾ ਬਲ ਹੈ, ਨਾ ਸਾਧ ਸੰਗਤ ਜੀ ਆਤਮਿਕ ਸ਼ਕਤੀ ਹੈ, ਨਾ ਆਤਮਿਕ ਬਲ ਹੈ। ਇਹ ਮਨ ਵੀ ਬੜਾ ਜੀਵ ਦਾ ਕਮਜ਼ੋਰ ਹੈ, ਇਹਨਾਂ ਵਿੱਚ ਤੁਰਨ ਦੀ ਸਮਰੱਥਾ ਨਹੀਂ, ਪਰਮਾਰਥ ਦੇ ਰਸਤੇ ਦੀ ਤੈਅ ਕਰਨ ਦੀ ਸਮਰੱਥਾ ਨਹੀਂ ਹੈ। ਤੇ ਦੁਬਦਾ ਦੁੰਦਵਾਦ ਰੂਪੀ ਵੱਡਾ ਪਹਾੜ ਹੈ, ਤੇ ਇਹਨੂੰ ਪਾਰ ਕਰਨਾ ਬੜਾ ਦੁਤਰੇ, ਨਹੀਂ ਪਾਰ ਕੀਤਾ ਜਾ ਸਕਦਾ। ਪਰ ਜੇ ਪ੍ਰਮਾਤਮਾ ਮਿਹਰ ਕਰੇ ਨਾ, ਸਾਧ ਸੰਗਤ ਜੀ, ਬੁੱਧੀ ਦਾ ਬਲ ਮਿਲ ਜਾਵੇ, ਆਤਮ ਵਿਸ਼ੈਣੀ ਬੁੱਧ ਮਿਲ ਜਾਵੇ, ਆਤਮਿਕ ਬਲ ਮਿਲ ਜਾਵੇ, ਫਿਰ ਸਾਧ ਸੰਗਤ ਜੀ ਸੁਤੇ ਸਿੱਧੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਰਥ ਦਾ ਰਸਤਾ ਤੈਅ ਕਰ ਲਿਆ ਜਾਂਦਾ ਹੈ। ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ, ਜਿਵੇਂ ਸਿਆਣੇ ਸਾਡੇ ਬਜ਼ੁਰਗ ਪੜ੍ਹਿਆ ਕਰਦੇ ਸਨ ਕਿ ਪਿੰਗਲਾ ਪਹਾੜੀ ਚੜ ਜਾਵੇ ਜੇ ਮਿਹਰ ਹੋਵੇ ਤੇਰੀ ਦਾਤਿਆ। ਪਰਮਾਤਮਾ ਜੇ ਤੇਰੀ ਮਿਹਰ ਹੋ ਜਾਵੇ ਨਾ, ਪਿੰਗਲਾ ਵੀ ਪਹਾੜੀ ਨੂੰ ਚੜ ਜਾਂਦਾ, ਪਾਰ ਕਰ ਜਾਂਦਾ। ਇਹ ਸਾਧ ਸੰਗਤ ਜਿਹੜੀ ਦੁਬਦਾ ਦੀ ਦੁੰਦਵਾਰ ਦੀ ਢੇਰੀ ਹੈ ਨਾ, ਇੱਕ ਪਹਾੜ ਦੀ ਤਰ੍ਹਾਂ ਹੈ। ਜੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਇਹਦੇ ਤੋਂ ਪਾਰ ਹੋਇਆ ਜਾ ਸਕਦਾ ਹੈ। ਪਰਮਾਤਮਾ ਆਪ ਕਿਰਪਾ ਕਰਕੇ ਢੇਰੀ ਨੂੰ ਢਾਹ ਦਿੰਦਾ, ਅਭਾਵ ਵੀ ਕਰ ਦਿੰਦਾ ਹੈ। ਪਤਾ ਹੀ ਨਹੀਂ ਚੱਲਦਾ ਕਿਹੜੇ ਵੇਲੇ ਜੀਵਨ ਦੀ ਸਫਲਤਾ ਦਾ ਸਾਧਨ ਕਰ ਲੈਂਦਾ, ਪਤਾ ਹੀ ਨਹੀਂ ਚੱਲਦਾ। ਫਿਰ ਪਰਮਾਰਥ ਦੇ ਰਸਤੇ ਤੇ ਚੱਲ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਘਰ ਪਹੁੰਚ ਜਾਂਦਾ। ਜਦੋਂ ਵਾਹਿਗੁਰੂ ਆਪ ਕਿਰਪਾ ਕਰਦਾ ਹੈ ਤੋ ਹਜੂਰ ਕਹਿੰਦੇ ਉਸ ਪ੍ਰਮਾਤਮਾ ਦੀ ਸਿਫਤ ਕਰੋ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਦੁਬਦਾ ਦੀ ਦੁਚਿੱਤੇਪਨ ਦੀ ਢੇਰੀ ਢਹਿ ਜਾਂਦੀ ਹੈ, ਈਰਖਾ ਰੂਪੀ ਢੇਰੀ ਢਹਿ ਜਾਂਦੀ ਹੈ। ਉਸ ਪ੍ਰਮਾਤਮਾ ਦੀ ਸਿਫਤਾਂ ਕਰਨੀਆਂ ਚਾਹੀਦੀਆਂ, ਉਸ ਵਾਹਿਗੁਰੂ ਜੀ ਦਾ ਹਰ ਸਮੇਂ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸੋਈ ਸਾਹੋ ਸੱਚਾ ਬਣਜਾਰਾ, ਜਿਨ ਵਖਰ ਲੱਦਿਆ ਹਰ ਨਾਮ ਧਨ ਤੇਰੀ। ਸਭ ਤਿਸੈ ਨੋ ਸਲਾਹਿਓ ਸੰਤੋ, ਜਿਨ ਦੂਜੇ ਭਾਵ ਕੀ ਮਾਰ ਬਿਡਾਰੀ ਢੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।